ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ ਤੇ ਮਨਦੀਪ ਢਿੱਲੋਂ ਯੂਬਾ ਸਿਟੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 24 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੇ ਬੁਲਾਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਨਾਲ ਜੁੜੀ ਖਬਰ ਤੋਂ। ਖਾਸੀ ਚਰਚਾ ਹੋ ਰਹੀ ਹੈ, ਇਸ ਗੱਲ ਦੇ ਉੱਤੇ ਵੀ ਗੱਲ ਕਰਾਂਗੇ ਕਿ ਮੁੱਖ ਮੰਤਰੀ ਸਾਹਿਬ ਚੁੱਪ ਕਿਉਂ ਨੇ ਇਸ ਮਾਮਲੇ ਦੇ ਵਿੱਚ। ਨਿੱਕੀ ਨਿੱਕੀ ਗੱਲ ਉੱਤੇ ਆਪਣੀ ਟਿੱਪਣੀ ਕਰਨ ਵਾਲੇ ਭਗਵੰਤ ਮਾਨ ਨੂੰ ਇਸ ਮਾਮਲੇ 'ਚ ਟਿੱਪਣੀ ਕਿਉਂ ਨਹੀਂ ਲੱਭ ਰਹੀ। ਡਾਕਟਰ ਗੁਰਪ੍ਰੀਤ ਕੌਰ ਜਿਨ੍ਹਾਂ ਦੇ ਮਾਮਲੇ ਦਾ ਵਿੱਚ ਨਾਂ ਆ ਰਿਹਾ, ਬਹੁਤ ਬੋਲ ਰਿਹਾ, ਉਹਨਾਂ ਦਾ ਕਹਿੰਦੇ ਨੋਟਿਸ ਮਨਜ਼ੂਰ ਹੈ, ਨਾ ਮਨਜ਼ੂਰ ਹੈ, ਪਰ ਚੈਲੰਜ ਮਨਜ਼ੂਰ ਹੈ। ਬਿਲਕੁਲ ਜੀ, ਇਹ ਮਾਮਲਾ ਹੁਣ ਬਹੁਤ ਪਸਾਰੀ ਹੋ ਗਿਆ ਜੀ। ਇਹ ਮਾਮਲਾ ਹੁਣ ਮਹਿਜ ਇੰਨਾ ਨਹੀਂ ਰਿਹਾ ਕਿ ਡਾਕਟਰ ਗੁਰਪ੍ਰੀਤ ਕੌਰ ਦਾ ਨਾਂ ਆ ਗਿਆ। ਇਹ ਮਾਮਲਾ ਹੁਣ ਸਿੱਧਾ ਟਕਰਾਅ ਵਾਲੇ ਪਾਸੇ ਨੂੰ ਜਾ ਰਿਹਾ ਜਦੋਂ ਤੁਸੀਂ ਉਹਦੇ ਵਿੱਚ ਰਾਜਨੀਤਿਕ ਦਖਲ-ਅੰਦਾਜ਼ੀ ਦੇ ਰੂਪ ਦੇ ਵਿੱਚ ਨਾਮ ਲਿਆਉਂਦੇ ਹੋ। ਸਹੀ ਹੈ। ਜਿਸ ਤਰੀਕੇ ਨਾਲ ਨੋਟਿਸ ਵਾਲੀ ਖਬਰ ਨੂੰ ਸਰਕਾਰ ਨੇ, ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨੇ, ਉਹਨਾਂ ਦੇ ਸੋਸ਼ਲ ਮੀਡੀਆ ਵਾਲਿਆਂ ਨੇ ਫੈਲਾਇਆ ਕਿ ਜੀ ਅਸੀਂ ਜਿਹੜਾ ਨੋਟਿਸ ਕੱਢਿਆ ਜੀ ਉਹ ਸੁਖਪਾਲ ਖਹਿਰੇ ਦੇ ਜੀਜੇ ਨੂੰ ਕੱਢਿਆ। ਮਤਲਬ ਤੁਸੀਂ ਇਸ ਤਰੀਕੇ ਕਰਨਾ ਪੇਸ਼ ਕਰ ਰਹੇ ਜਦੋਂ ਕਿ ਜਸਟਿਸ ਰਣਜੀਤ ਸਿੰਘ ਦੀ ਆਪਣੀ ਹੋਂਦ ਹੈ, ਆਪਣੀ ਪਹਿਚਾਣ ਹੈ। ਬਿਲਕੁਲ ਹੈ, ਕੋਈ ਇਸ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ। ਰਿਸ਼ਤੇ ਆਪਣੀ ਜਗ੍ਹਾ ਤੇ ਆਪਣੇ ਕਿੱਤੇ ਦੇ ਰਾਹੀਂ ਪਹਿਚਾਣ ਆਪਣੀ ਜਗ੍ਹਾ। ਪਰ ਉਹਨਾਂ ਨੂੰ ਲੱਗਿਆ ਕਿ ਅਸੀਂ ਇਸ ਨੁਕਤੇ ਨਾਲ ਉਭਾਰ ਕੇ ਸ਼ਾਇਦ ਉਹਨਾਂ ਦੇ ਖਿਲਾਫ ਕੋਈ ਮੁਹਿੰਮ ਸ਼ੁਰੂ ਕਰ ਲਾਂਗੇ, ਪਤਾ ਨਹੀਂ ਲੋਕ ਉੱਠ ਕੇ ਖੜੇ ਹੋ ਜਾਣਗੇ। ਉਲਟਾ ਇਹਦੇ ਨਾਲ ਵੀ ਜਸਟਿਸ ਰਣਜੀਤ ਸਿੰਘ ਦਾ ਸਮਰਥਨ ਹੋਰ ਵੱਧਦਾ ਦਿਖ ਰਿਹਾ। ਹੁਣ ਇਹ ਪੂਰੇ ਘਟਨਾਕ੍ਰਮ ਨੂੰ ਸਮਝਣ ਦੀ ਲੋੜ ਹੈ ਜੀ ਕਿ ਡਾਕਟਰ ਗੁਰਪ੍ਰੀਤ ਕੌਰ ਸਾਹਮਣੇ ਆਉਂਦੇ ਨੇ। ਉਹ ਕਹਿੰਦੇ ਵੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਹਾਂ, ਮੈਂ ਦੇਸ਼ ਦੀ ਸਨਮਾਨਯੋਗ ਨਾਗਰਿਕ ਹਾਂ, ਮੈਂ ਔਰਤ ਹਾਂ, ਮੇਰੇ ਬਾਰੇ ਝੂਠ ਫੈਲਾਇਆ ਜਾ ਰਿਹਾ, ਮੇਰੀ ਸ਼ਾਖ ਨੂੰ ਢਾਹ ਲਾਈ ਜਾ ਰਹੀ ਹੈ, ਮੇਰਾ ਅਕਸ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ, ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਜੀ। ਬਿਲਕੁਲ ਡਾਕਟਰ ਗੁਰਪ੍ਰੀਤ ਕੌਰ ਜੀ, ਤੁਹਾਨੂੰ ਹੱਕ ਹੈ ਕਿ ਜੇ ਤੁਹਾਡੇ ਬਾਰੇ ਕੋਈ ਬੋਲੇ ਤੇ ਤੁਸੀਂ ਆ ਕੇ ਗੱਲ ਕਰੋ। ਪਰ ਕਦੇ ਆਪਣੇ ਪਿੱਛੇ ਝਾਤ ਮਾਰ ਕੇ ਦੇਖੀ ਹੈ ਕਿ ਤੁਹਾਡੇ ਸ਼ਰੀਕੇ ਹਯਾਤ ਜਦੋਂ ਸਟੇਜਾਂ ਤੋਂ ਬੋਲਦੇ ਹੁੰਦੇ ਸੀ, ਕਿੱਕਲੀਆਂ ਪਾ ਲਓ, ਕਿਸੇ ਬਾਰੇ ਨਾਮ ਲੈ ਕੇ ਬੋਲ ਲਓ, ਕਿਸੇ ਨੂੰ ਕੋਈ ਤਗਮਾ ਦੇ ਦਿਓ, ਤੇ ਅਜੇ ਤੱਕ ਵੀ ਉਹਨਾਂ ਤੇ ਉਹ ਕਾਰਵਾਈਆਂ ਕਿਉਂ ਨਹੀਂ ਕੀਤੀਆਂ? ਪਰ ਜਿਹੜੇ ਨਾਮ ਲੈ ਕੇ ਜੋ ਕੁਝ ਕਹਿੰਦੇ ਸੀ। ਸਹੀ ਹੈ। ਉਸ ਤਰ੍ਹਾਂ ਜਿਹੜੇ ਕਹਿੰਦੇ ਸੀ ਵੀਰ ਲਿਆਊਗਾ, ਚਿੱਟਾ ਵੇਚ ਕੇ ਜਾਊਗਾ, ਕੀ ਕਰੂਗਾ, ਉਹਦੇ ਖਿਲਾਫ ਅਜੇ ਤੱਕ ਤੁਸੀਂ ਫਿਰ ਨਸ਼ਾ ਵਾਲਾ ਕਿਉਂ ਨਹੀਂ ਚਲਾਨ ਲੈ ਕੇ ਆਏ? ਜੀ ਸਹੀ ਹੈ। ਤੇ ਜਿਹਦੇ ਬਾਰੇ ਹਰਸਿਮਰਤ ਕੌਰ ਬਾਰੇ ਤੁਸੀਂ ਨਾਂ ਲੈ ਕੇ ਬੋਲਦੇ ਸੀ, ਉਹ ਵੀ ਕਿਸੇ ਦੀ ਭੈਣ ਸੀ, ਉਹ ਵੀ ਕਿਸੇ ਦੀ ਪਤਨੀ ਸੀ, ਉਹ ਵੀ ਸਾਰਾ ਕੁਝ ਸੀ। ਉਸ ਸਮੇਂ ਕਿਉਂ ਤੁਹਾਨੂੰ ਦਰਦ ਹੋਇਆ? ਜਦੋਂ ਕਿ ਉਹਨਾਂ ਦਾ ਜੀ ਕੋਈ ਇਹੋ ਜਿਹੇ ਮਾਮਲੇ ਵੀ ਕਿਤੇ ਦਰਜ ਨਹੀਂ, ਕੁਛ ਨਹੀਂ ਸੀ। ਸਹੀ ਹੈ। ਹਵਾ 'ਚ ਗੱਲਾਂ ਸੀ, ਤਦ ਉਹਨਾਂ ਦਾ ਅਪਮਾਨ ਨਹੀਂ। ਬਿਲਕੁਲ। ਸਵਾਲ ਤਰੀਕਾਕਾਰ ਦਾ ਕਿ ਤੁਹਾਡੇ ਤੇ ਆਵੇ ਤਾਂ ਕੁਝ ਹੋਰ, ਹੋਰਾਂ ਤੇ ਆਵੇ ਤਾਂ ਕੁਝ ਹੋਰ। ਹੁਣ ਜਿਹੜਾ ਮਾਮਲਾ ਇਹਨਾਂ ਵੱਲੋਂ ਉਠਾਇਆ ਗਿਆ ਵੀ ਕਿ ਇਹ ਸਾਡੇ ਖਿਲਾਫ ਅਪਮਾਨ ਹੈ ਜਾਂ ਕੂੜ ਪ੍ਰਚਾਰ ਹੈ, ਉਹਦੇ ਆਧਾਰ ਤੇ ਇਹਨੂੰ ਮਾਣਹਾਨੀ ਦਾ ਕੇਸ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਇਸ ਮਾਮਲੇ ਨੂੰ ਲੈ ਕੇ PHRO ਵੱਲੋਂ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਉਹਦੇ ਵੱਲੋਂ ਕੱਲ ਇੱਕ ਵਿਸਤਾਰਤ ਪ੍ਰੈਸ ਕਾਨਫਰੰਸ ਕੀਤੀ ਗਈ ਜੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ
ਪਿਆਰ ਲਾਲ ਗਰਗ, ਐਡਵੋਕੇਟ ਬੈਂਸ, ਮਾਲੀ ਹੋਰੀ ਤੇ ਖੁਦ ਜਸਟਿਸ ਰਣਜੀਤ ਸਿੰਘ। ਹੁਣ ਐਡਵੋਕੇਟ ਮਾਲੀ ਸਾਹਿਬ, ਐਡਵੋਕੇਟ ਬੈਂਸ ਸਾਹਿਬ ਨੂੰ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਵੀ ਇਹ ਮਾਣਹਾਨੀ ਦਾ ਕੇਸ ਬਣਦਾ ਨਹੀਂ। ਜੇਕਰ ਕੋਈ ਵਿਅਕਤੀ, ਕੋਈ ਧਿਰ ਕਿਸੇ ਅਫਸਰ ਕੋਲ, ਕਿਸੇ ਅਧਿਕਾਰੀ ਕੋਲ, ਕਿਸੇ ਵਿਭਾਗ ਕੋਲ, ਕਿਸੇ ਅਦਾਰੇ ਕੋਲ, ਕਿਸੇ ਮੰਤਰਾਲੇ ਕੋਲ, ਕਿਸੇ ਮੰਤਰੀ ਕੋਲ, ਕਿਸੇ ਸਰਕਾਰ ਕੋਲ ਸ਼ਿਕਾਇਤ ਕਰ ਦੇਵੇ ਕੋਈ, ਕਿ ਉਹ ਸ਼ਿਕਾਇਤ ਦੀ ਕਾਪੀ ਦੇ ਆਧਾਰ ਤੇ ਉੱਤੇ ਗੱਲ ਜਨਤਕ ਕੀਤੀ ਜਾਵੇ, ਤਾਂ ਵੀ ਮਾਣਹਾਨੀ ਦਾ ਕੇਸ ਨਹੀਂ ਬਣਦਾ। ਠੀਕ ਹੈ। ਇਹ ਤਾਂ ਇੱਕ ਪਟੀਸ਼ਨ ਅਦਾਲਤ 'ਚ ਦਰਜ ਹੋਈ ਹੈ ਜੀ, ਔਰ ਅਦਾਲਤ ਨੇ ਉਹ ਪਟੀਸ਼ਨ ਸਵੀਕਾਰ ਕੀਤੀ ਹੈ। ਤੇ ਜੇ ਉਸ ਪਟੀਸ਼ਨ ਦੇ ਆਧਾਰ ਤੇ ਵੀ ਗੱਲ ਕੀਤੀ ਜਾਵੇ ਤਾਂ ਵੀ ਮਾਣਹਾਨੀ ਦਾ ਕੇਸ ਨਹੀਂ ਬਣਦਾ। ਪਰ ਅਸੀਂ ਤਾਂ ਉਹ ਤੋਂ ਵੀ ਇੱਕ ਕਦਮ ਅੱਗੇ ਵੱਧ ਕੇ ਗੱਲ ਕੀਤੀ ਹੈ। ਪਟੀਸ਼ਨਾਂ ਵੀ ਇੱਕ ਨਹੀਂ, ਦੋ ਦਾਖਲ ਹੋਈਆਂ ਪ੍ਰਵੀਨ ਜੀ। ਇੱਕ ਪਟੀਸ਼ਨ ਦਾਖਲ ਹੋਈ ਉਸ ਪੀੜਤ ਧੀ ਵੱਲੋਂ ਜਿਹੜੀ ਕਹਿੰਦੀ ਮੇਰੇ ਨਾਲ ਰੇਪ ਹੋਇਆ, ਤੇ ਉਹਦੇ ਪਿਤਾ ਵੱਲੋਂ। ਦੂਸਰੀ ਪਟੀਸ਼ਨ ਦਾਖਲ ਹੋਈ ਜਿਹਦੇ ਤੇ ਦੋਸ਼ ਲੱਗੇ, ਕਹਿੰਦੇ ਰੇਪ ਕੀਤਾ। ਠੀਕ ਹੈ ਜੀ। ਦੋਵਾਂ ਦੀ ਪਟੀਸ਼ਨਾਂ 'ਚ ਜ਼ਿਕਰ ਹੈ ਵੀ ਕਿ ਸਰਕਾਰੀ ਦਬਾਅ ਹੇਠ ਖੇਡ ਖੇਡਿਆ ਜਾ ਰਿਹਾ। ਪੀੜਤ ਧਿਰ ਵੀ ਕਹਿ ਰਹੀ ਹੈ ਕਿ ਸਾਨੂੰ ਇਨਸਾਫ ਮਿਲਣ ਦੀ ਆਸ ਨਹੀਂ, ਕਿਉਂਕਿ ਦੂਜੀ ਧਿਰ ਨੂੰ ਪੋਲੀਟੀਕਲ ਧਿਰ ਡਾਕਟਰ ਗੁਰਪ੍ਰੀਤ ਕੌਰ ਜਾਂ ਉਹਦੇ ਨੇੜਲੇ ਬਚਾਉਣ ਦੀ ਕੋਸ਼ਿਸ਼ ਨੇ 4-5 ਕਰੋੜ ਦਾ ਲੈਣ ਦੇਣ ਦਾ ਮਾਮਲਾ ਜੀ, ਤੇ ਇਸ ਲਈ ਸਾਡਾ ਕੇਸ ਸੀਬੀਆਈ ਨੂੰ ਦਿੱਤਾ ਜਾਵੇ। ਦੂਸਰੀ ਧਿਰ ਵੀ ਇਸੇ ਵਾਲੇ ਨਾਲ ਪਹੁੰਚੀ ਸੀ ਕਿ ਸਾਡੇ ਤੇ ਪੋਲੀਟੀਕਲ ਦਬਾਅ ਬਣਾਇਆ ਜਾ ਰਿਹਾ, ਸਾਡੇ ਤੋਂ ਵਸੂਲੀ ਵਾਲੀ ਪ੍ਰਕਿਰਿਆ ਜੀ, ਆਹ ਕੁਛ ਹੈ ਜੀ। ਉਹ ਬਾਅਦ ਚ ਆਪਣੀ ਪਟੀਸ਼ਨ ਵਾਪਸ ਲੈ ਗਈ, ਉਹਦਾ ਸੌਦਾ ਪਟ ਗਿਆ ਹੋਵੇ ਅਗਲਿਆਂ ਦਾ, ਸਹੀ ਹੈ, ਜਾਂ ਦਬਾਅ ਬਣ ਗਿਆ ਹੋਵੇ, ਜੋ ਵੀ ਹੋਵੇ। ਪਰ ਇਹ ਪੀੜਤ ਤੇ ਵਾਲੀ ਜਿਹੜੀ ਪਟੀਸ਼ਨ ਸੀ, ਇਹਨੂੰ ਮਾਨਯੋਗ ਹਾਈ ਕੋਰਟ ਨੇ ਨਾ ਖਾਰਜ ਕੀਤਾ, ਨਾ ਸੀਬੀਆਈ ਨੂੰ ਰੈਫਰ ਕੀਤਾ ਜੀ। ਉਹਨਾਂ ਨੇ ਇਹਦੇ ਤੇ ਮੁੱਢਲਾ ਇੱਕ ਤਰੀਕੇ ਨਾਲ ਫੈਸਲਾ ਸੁਣਾਉਂਦਿਆਂ, ਆਪਣਾ ਆਰਡਰ ਪਾਸ ਕਰਦਿਆਂ, ਮਾਨਯੋਗ ਅਦਾਲਤ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ, ਔਰ ਲਿਖਿਆ ਇਹ ਨਹੀਂਗਾ ਕਿ ਆਹ ਪਟੀਸ਼ਨ ਆਈ ਆ ਭਾਈ ਇਹਦੀ ਜਾਂਚ ਕਰ ਦਿਓ। ਉਹਨਾਂ ਨੇ ਮਾਰਕ ਕੀਤਾ ਕਿ ਇਹਨੂੰ ਗੰਭੀਰਤਾ ਨਾਲ ਬਾਚਣ ਦੀ ਲੋੜ ਹੈ, ਇਹਦੇ ਵਿੱਚ ਕੁਝ ਗੜਬੜ ਲੱਗਦੀ ਹੈ ਸਾਨੂੰ ਜੀ। ਤੇ ਗੜਬੜ ਲੱਗਦੀ ਕੀ ਹੈ, ਉਹਨਾਂ ਨੇ ਉਚੇਚੇ ਤੌਰ ਤੇ ਖੁਦ ਆਪਣੇ ਫੈਸਲੇ 'ਚ ਗੱਲ ਦਰਜ ਕੀਤੀ ਕਿ 4 ਤੋਂ 5 ਕਰੋੜ ਵਾਲਾ ਜਿਹੜਾ ਇਹ ਡਾਕਟਰ ਗੁਰਪ੍ਰੀਤ ਕੌਰ ਵਾਲਾ ਮਾਮਲਾ, ਇਹਨੂੰ ਗੰਭੀਰਤਾ ਨਾਲ ਬਚਿਆ ਜਾਵੇ। ਠੀਕ ਹੈ ਜੀ। ਹੁਣ ਇਹ ਕੱਲੀ ਪਟੀਸ਼ਨ ਤੱਕ ਨਾ ਰਹਿ ਕੇ ਅਦਾਲਤੀ ਹੁਕਮਾਂ ਤੱਕ ਆ ਗਿਆ, ਤੇ ਉਹਦੇ ਆਧਾਰ ਤੇ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਜਿਹਦੀ ਅਗਵਾਈ ਜਸਟਿਸ ਰਣਜੀਤ ਸਿੰਘ ਬਤੌਰ ਚੇਅਰਮੈਨ ਕਰਦੇ ਨੇ, ਉਹਨਾਂ ਨੇ ਕੇਸ ਨੂੰ ਟੇਕ ਓਵਰ ਕੀਤਾ ਕਿ ਵੀ ਇਹ ਮਨੁੱਖੀ ਅਧਿਕਾਰਾਂ ਦੇ ਹੱਕ ਦਾ ਮਾਮਲਾ ਹੈ। ਇੱਕ ਬੱਚੀ ਕਹਿ ਰਹੀ ਹੈ ਮੇਰੇ ਨਾਲ ਰੇਪ ਹੋਇਆ, ਤੇ ਰੇਪ ਕਰਨ ਵਾਲੇ ਦੇ ਨਾਲ ਜੇ ਸਰਕਾਰ ਖੜਨ ਲੱਗ ਜਾਵੇ, ਸਹੀ, ਜਾਂ ਪੰਜਾਬ ਦੇ ਸਭ ਤੋਂ ਮੁਖੀ ਦੀ ਘਰ ਵਾਲੀ ਖੜ ਜਾਵੇ, ਸੌਦੇ ਹੋਣ ਲੱਗ ਪੈਣ, ਫੇਰ ਇਹਦੇ ਲਈ ਕਿਸੇ ਨੂੰ ਤਾਂ ਖੜਨਾ ਪਊਗਾ। ਕਹਿੰਦੇ ਅਸੀਂ ਚਾਹੀਦਾ ਤਾਂ ਇਹ ਸੀ ਕਿ ਜਦੋਂ ਇਹ ਮਾਮਲਾ ਆਇਆ, ਪਟੀਸ਼ਨ ਵੀ ਪੈ ਗਈ, ਮੈਂ ਕਹਿੰਦਾ ਡੀਜੀਪੀ ਨੂੰ ਮਾਰ ਖਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਸ ਪੀੜਤ ਪਿਓ ਧੀ ਨੂੰ ਬੁਲਾਉਂਦੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਸਹੀ ਹੈ, ਇਹ ਕੂੜ ਪ੍ਰਚਾਰ ਹੈ, ਅਸੀਂ ਕਿਸੇ ਦੂਏ ਪਾਸੇ ਨਹੀਂ। ਡਾਕਟਰ ਗੁਰਪ੍ਰੀਤ ਕੌਰ ਨੂੰ ਵੀ ਨਾਲ ਖੜਾ ਨਿਕਲਿਆ, ਇਹ ਵੀ ਨਾਲ ਖੜੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਫਿਰ ਤਾਂ ਅਸੀਂ ਮੰਨਦੇ ਕਿ ਤੁਸੀਂ ਸਿਰਫ 1000-1500 ਦਾ ਡਰਾਮਾ ਨਹੀਂ ਕਰਦੇ, ਧੀਆਂ ਦਾ ਸਤਿਕਾਰ ਸਨਮਾਨ ਕਰਦੇ ਹੋ। ਸਹੀ ਹੈ, ਤੁਸੀਂ ਤਾਂ ਟੂੰ ਕਰਦੇ ਹੋ, ਬਸ ਇਹ ਤੋਂ ਬਾਅਦ ਕੁਛ ਨਹੀਂ ਕਰਦੇ। ਫਿਰ ਦੂਸਰਾ, ਡਾਕਟਰ ਗੁਰਪ੍ਰੀਤ ਕੌਰ ਹੁਣ ਕਹਿੰਦੀ ਹੈ ਕਿ ਮੇਰੇ ਖਿਲਾਫ ਇਹ ਸਾਰੀ ਝੂਠਾ ਪ੍ਰਚਾਰ ਹੈ ਜੀ, ਪਰ ਉਹ ਕਹਿੰਦੇ ਜੀ ਅਸੀਂ ਇਹਦੇ ਆਧਾਰ ਤੇ ਬੋਲ ਰਹੇ ਹਾਂ, ਸਾਨੂੰ ਜਵਾਬ ਦੇ ਦਿਓ। ਜਵਾਬ ਤਾਂ ਅਜੇ ਤੱਕ ਡੀਜੀਪੀ ਨੇ ਨਹੀਂ ਦਿੱਤਾ ਜੀ, ਤਾਂ ਅਦਾਲਤ ਨੇ ਹੁਕਮ ਕਿਹਾ ਕਿ ਲਿਆਓ ਜੀ ਰਿਪੋਰਟ ਦਿਓ, ਥੱਲੇ ਮਾਰਕ ਕਰਤੀ, ਕੁਛ ਕਰਤੀ, ਕਿ ਮੁੱਖ ਮੰਤਰੀ ਦੇ ਧਿਆਨ ਚ ਨਹੀਂ ਆਇਆ ਹੋਊਗਾ ਸਾਰਾ ਕੁਛ। ਬਿਲਕੁਲ। ਚਲੋ, ਇਹ ਤੋਂ ਗਾਂਹ ਵੱਧ ਗਿਆ ਮਾਮਲਾ ਇਹ ਆ ਗਿਆ ਜੀ ਕਿ ਸਰਕਾਰ ਵੱਲੋਂ, ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵੱਲੋਂ, ਸੰਬੰਧਿਤ ਧਿਰਾਂ ਵੱਲੋਂ ਇਹ ਗੱਲ ਰੌਲਾ ਪਾਤਾ ਗਿਆ ਕਿ ਜੀ ਨੋਟਿਸ ਜਾਰੀ। ਕਿਹਦੇ ਨਾਂ ਤੇ ਜੀ? ਰਣਜੀਤ ਸਿੰਘ, ਜਿਹੜਾ ਜੀ ਸੁਖਪਾਲ ਖਹਿਰਾ ਦਾ ਜੀਜਾ, ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਜੀ ਕਿ ਤਾਂ ਉਹ ਮਾਮਲਾ ਹੈ ਕਿ ਉਹਦੇ ਨਾਲ ਸਾਡੀ ਲਾਗ ਡਾਟ ਹੈ ਜੀ, ਤੇ ਤਾਂ ਉਹਦਾ ਜੀਜਾ ਸਾਨੂੰ ਤੰਗ ਕਰਦਾ ਵੀ ਜਦੋਂ ਖਹਿਰੇ ਦੇ ਸੀ ਤਾਂ ਜੀਜਾ ਵਿੱਚ ਕਦੇ ਆਇਆ ਨਹੀਂ ਹੈ। ਫਿਰ ਤੇ ਜਸਟਿਸ ਰਣਜੀਤ ਸਿੰਘ ਦੀ ਆਪਣੀ ਹੋਂਦ ਆ, ਆਪਣੀ ਪਹਿਚਾਣ, ਆਪਣਾ ਰੁਤਬਾ ਹੈ, ਤੁਸੀਂ ਉਹਦੇ ਵਿੱਚ ਰਿਸ਼ਤੇ ਕਿਉਂ ਉੱਥੇ ਲਿਆ ਰਹੇ ਹੋ? ਰਿਸ਼ਤਿਆਂ ਦੀ ਆਪਣੀ ਅਹਿਮੀਅਤ ਹੋਊਗੀ। ਸਹੀ ਹੈ, ਪਰ ਜੇ ਜਨਤਕ ਪਲੇਟਫਾਰਮ ਤੇ ਉਹਨੇ ਕਦੇ ਵਰਤੇ ਨਹੀਂ, ਫਿਰ ਉਹਨੂੰ ਉਹ ਪਹਿਚਾਣ ਨਾਲ ਜੋੜ ਕੇ ਤੁਸੀਂ ਕਿਹੜਾ ਔਰ ਕਿਹੜੀਆਂ ਧਿਰਾਂ ਚਲਾ ਰਹੀਆਂ? ਜਿਨ੍ਹਾਂ ਨੇ ਪਹਿਲੀ ਖਬਰ ਚਲਾਈ ਉਹ ਨਹੀਂ ਜਸਟਿਸ ਰਣਜੀਤ ਸਿੰਘ ਵਾਲੀ, ਜਦੋਂ PHR ਨੇ ਮਾਮਲਾ ਸਾਹਮਣੇ ਲਿਆਂਦਾ, ਤਦ ਜਿਨ੍ਹਾਂ ਨੇ ਨਹੀਂ ਚਲਾਈ
ਅੱਜ ਉਹ ਖਬਰ ਉਹ ਚਲਾ ਰਹੇ ਨੇ। ਚਲੋ ਕੱਲ ਜਦੋਂ ਮੇਜ਼ ਕੁਰਸੀਆਂ ਲਾ ਕੇ PHR ਵਾਲੇ ਬੈਠੇ, ਉਹ ਕਹਿੰਦੇ ਭਾਈ ਸਾਨੂੰ ਤਾਂ ਅਜੇ ਬੈਠਣ ਤੱਕ ਵੀ ਨੋਟਿਸ ਨਹੀਂ ਮਿਲਿਆ। ਤੇ ਜਸਟਿਸ ਰਣਜੀਤ ਸਿੰਘ ਕਹਿੰਦੇ ਵੀ ਜੇ ਨੋਟਿਸ ਮਿਲ ਵੀ ਗਿਆ ਮੈਨੂੰ ਤਾਂ ਵੀ ਉਹ ਮਨਜ਼ੂਰ ਨਹੀਂ ਗਾ। ਸਹੀ ਹੈ, ਮੈਂ ਸਵੀਕਾਰ ਨਹੀਂ ਕਰਨਾ। ਉਹ ਉਸ ਨੋਟਿਸ ਦੇ ਆਧਾਰ ਤੇ ਉੱਤੇ ਅਦਾਲਤ ਚਲੇ ਜਾਣ, ਅਸੀਂ ਅਦਾਲਤ ਆਵਾਂਗੇ, ਉੱਥੇ ਫਿਰ ਤੱਥ ਸਬੂਤ ਜਿਹੜੇ ਰੱਖਾਂਗੇ। ਫਿਰ ਕੱਲਾ ਇਹ ਬੀਬੀ ਤੱਕ ਨਹੀਂ ਮਾਮਲਾ ਰਹਿਣਾ, ਫਿਰ ਪੁਲਿਸ ਅਧਿਕਾਰੀ, ਹੋਰ ਅਧਿਕਾਰੀ, ਅਮਲਾ ਫਲਾ ਕਿੰਨੇ ਕਰਨਗੇ ਆਪਣਾ ਆਪ ਵਕਤ ਬਾਚ ਕੇ ਆਇਓ, ਸਾਡੇ ਕੋਲ ਸਾਰੇ ਤੱਥ ਸਬੂਤ ਹੈਗੇ, ਫਿਰ ਉੱਥੇ ਟੱਕਰਾਂਗੇ ਜੀ। ਹੁਣ ਉਹਨਾਂ ਨੇ ਇਹ ਮਾਮਲਾ ਕਹਿ ਕੇ ਨਿਬੇੜਦਾ। ਜਦੋਂ ਤੱਕ ਪ੍ਰੈਸ ਕਾਨਫਰੰਸ ਨਿਬੜੀ ਤਦ ਤੱਕ ਨਿਬੜਦਿਆਂ ਖਬਰ ਆਉਣ ਲੱਗ ਪਈ ਕਿ ਲਓ ਜੀ ਮੀਡੀਆ ਕੋਲ ਨੋਟਿਸ ਪਹੁੰਚ ਗਿਆ। ਅਦਾਰਿਆਂ ਨੇ ਨੋਟਿਸ ਚਲਾਉਣਾ ਸ਼ੁਰੂ ਕਰਤਾ। ਕਿਆ ਨੋਟਿਸ ਹੈ ਜੀ? ਤੇ ਨੋਟਿਸ ਨੂੰ ਗੌਰ ਨਾਲ ਦੇਖਿਓ। ਸ਼੍ਰੀ ਰਣਜੀਤ ਸਿੰਘ ਲਿਖ ਕੇ ਭੇਜਿਆ, ਜਸਟਿਸ ਰਣਜੀਤ ਸਿੰਘ ਵੀ ਨਹੀਂ ਲਿਖਿਆ, ਸਾਬਕਾ ਜਸਟਿਸ ਰਣਜੀਤ ਸਿੰਘ ਵੀ ਨਹੀਂ ਲਿਖਿਆ, ਤੇ ਨਾਂ ਵੀ ਦੂਏ ਨੰਬਰ ਤੇ ਰੱਖਿਆ, ਪਹਿਲੇ ਨੰਬਰ ਤੇ DD ਨਿਊਜ਼ ਵਾਲੀ ਐਂਕਰ ਦਾ ਨਾਂ ਰੱਖਿਆ। ਠੀਕ ਆ, ਕਹਿੰਦੇ ਜੀ ਤੁਸੀਂ ਖਬਰ ਚਲਾਤੀ। ਕਮਾਲ ਹੈ ਵੀ ਉਹਨਾਂ ਨੇ ਖਬਰ ਕਿਸ ਆਧਾਰ ਤੇ ਚਲਾਈ? ਉਹਨਾਂ ਨੇ ਚਲਾਈ ਕਿ ਇਸ 5 ਕਰੋੜੀ ਮਾਮਲੇ 'ਚ DGP ਨੂੰ ਜਿਹੜਾ ਪੁੱਛਿਆ ਮਾਨਯੋਗ ਹਾਈ ਕੋਰਟ ਨੇ, ਉਹ ਤੋਂ ਬਾਅਦ ਨੈਸ਼ਨਲ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ, ਉਹਨੇ ਵੀ DGP ਤੇ ਚੀਫ ਸੈਕਟਰੀ ਤੋਂ ਰਿਪੋਰਟ ਮੰਗੀ ਹੈ ਜੀ। ਉਹਨਾਂ ਨੇ ਉਸ ਆਧਾਰ ਤੇ ਚਲਾਇਆ ਤੇ ਕਹਿੰਦੇ ਨਾ ਜੀ ਜਵਾਬ ਦਿਓ ਜੀ। ਉਹਨੂੰ ਵੀ ਨੋਟਿਸ ਭੇਜਤਾ ਤੇ ਜਸਟਿਸ ਰਣਜੀਤ ਸਿੰਘ ਨੂੰ। ਪਰ ਪ੍ਰੈਸ ਕਾਨਫਰੰਸ ਨਿਬੜਨ ਤੱਕ ਵੀ ਜਸਟਿਸ ਰਣਜੀਤ ਸਿੰਘ ਦੇ ਮੇਰੇ ਕੋਲ ਨੋਟਿਸ ਨਹੀਂ ਆਇਆ। ਮੀਡੀਆ 'ਚ ਭੇਜਤਾ, ਪਹਿਲਾਂ ਹਵਾ 'ਚ ਰੌਲਾ ਸੀ, ਫਿਰ ਮੀਡੀਆ 'ਚ ਦਿਖਾਤਾ, ਤੇ ਉਹ ਤੋਂ ਬਾਅਦ ਵੀ ਉਹ ਕਹਿੰਦੇ ਸਾਡੇ ਕੋਲ ਨਹੀਂ। ਜੇ ਕਹਿੰਦੇ ਪਹੁੰਚ ਵੀ ਗਿਆ, ਗੇਟ ਤੇ ਚਪਕਾ ਜਾਣ, ਘਰੇ ਫੜਾ ਜਾਣ, ਦੇ ਜਾਣ, ਤਾਂ ਵੀ ਸਾਨੂੰ ਨੋਟਿਸ ਮਨਜ਼ੂਰ ਨਹੀਂ। ਅਸੀਂ ਚੈਲੰਜ ਮਨਜ਼ੂਰ ਕਰਦੇ ਹਾਂ ਕਿ ਆ ਜਾਓ, ਤੁਸੀਂ ਸਾਡੇ ਖਿਲਾਫ ਜਿਹੜੀ ਕਾਰਵਾਈ ਕਰਨੀ ਆ ਅਦਾਲਤੀ ਕਰੋ, ਸਾਨੂੰ ਸੰਮਣ ਆਉਣ, ਸਾਨੂੰ ਬੁਲਾਇਆ ਜਾਵੇ, ਫਿਰ ਉੱਥੇ ਦੱਸਾਂਗੇ ਅਸੀਂ ਕੀ ਹੈ। ਕਿਉਂਕਿ ਮੈਂ ਬੈਂਸ ਉਹਨਾਂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿ ਭਾਈ ਇਹਨਾਂ ਨੂੰ ਸ਼ਾਇਦ ਮਾਨਹਾਨੀ ਦਾ ਮਾਮਲਾ ਸਭ ਤੋਂ ਬੜਾ ਲੱਗਦਾ ਹੋਵੇ, ਕਿਉਂਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਇੱਕ ਲੀਡਰ ਨੇ ਮਾਫੀ ਮੰਗੀ ਹੈ ਮਾਨਹਾਨੀ ਵਾਲੇ ਮਾਮਲੇ 'ਚ। ਇਹਨੂੰ ਲੱਗਦਾ ਹੋਊਗਾ ਕਿ ਲੈ ਵੀ ਜਿਹੜੇ ਮਾਮਲੇ ਦੇ ਸਾਡਾ ਲੀਡਰ ਮਾਫੀ ਮੰਗਿਆ ਉਹ ਕਿੱਡਾ ਬੜਾ ਮਾਮਲਾ ਹੁੰਦਾ ਹੋਊਗਾ ਮਾਨਹਾਨੀ ਵਾਲਾ, ਕਿਹਦੇ ਨਾਲ ਡਰ ਜਾਣਗੇ ਸਾਰੇ ਕਿ ਸਾਡਾ ਲੀਡਰ ਡਰ ਗਿਆ। ਉਹ ਕਹਿੰਦੇ ਐ ਨਹੀਂ ਡਰਦੇ। ਸੋ ਇਸ ਲਈ ਇਹ ਹੁਣ ਮਾਮਲਾ ਹੋਰ ਤਿੱਖਾ ਵੀ ਹੋ ਗਿਆ ਤੇ ਸਰਕਾਰ ਲਈ, ਡਾਕਟਰ ਗੁਰਪ੍ਰੀਤ ਕੌਰ ਲਈ ਚੁਣੌਤੀ ਵੀ ਬਣ ਗਿਆ ਜੀ। ਸਹੀ ਹੈ। ਅਗਲੀ ਗੱਲ, ਜਿਵੇਂ ਆਪਾਂ ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਸੀ, 5 ਕਰੋੜੀ ਮਾਮਲੇ 'ਚ ਕਹਿੰਦੇ ਮੁੱਖ ਮੰਤਰੀ ਦੀ ਚੁੱਪੀ ਜਿਹੜੀ ਆ ਉਹਦੇ ਮਾਇਨੇ ਕੀ ਕੱਢੇ ਜਾਣ ਜੀ? ਪ੍ਰਵੀਨ ਜੀ, ਡਾਕਟਰ ਗੁਰਪ੍ਰੀਤ ਕੌਰ ਜੀ ਕੀ ਪਹਿਚਾਣ ਰੱਖਦੇ ਨੇ? ਉਹ ਮੁੱਖ ਮੰਤਰੀ ਸਾਹਿਬ ਦੇ ਘਰ ਰੱਖਦੇ ਨੇ ਨਾ, ਕੋਈ ਸਿਰਫ ਇਹੀ ਹੈ ਨਾ, ਕੋਈ ਸੰਵਿਧਾਨਕ ਅਹੁਦਾ ਤਾਂ ਨਹੀਂ ਜੀ। ਜੇ ਸੰਵਿਧਾਨਕ ਅਹੁਦਾ ਨਹੀਂ ਹੈਗਾ ਤੇ ਜੇ ਪਟੀਸ਼ਨਾਂ 'ਚ ਦੋਸ਼ ਲੱਗਦੇ ਨੇ ਕਿ ਜੀ ਉਹ ਸੌਦੇ ਕਰਾਉਂਦੇ ਨੇ, ਉਹ ਪੈਸੇ ਵਸੂਲਦੇ ਨੇ, ਤੇ ਉਹਨਾਂ ਦੇ ਕਹੇ ਤੇ ਸੌਦੇ ਸਿਰੇ ਕਿਵੇਂ ਚੜ੍ਹਦੇ ਨੇ? ਸਹੀ ਹੈ। ਉਹਨਾਂ ਦੇ ਕਹੇ ਤੇ ਫੈਸਲੇ ਕਿਵੇਂ ਹੁੰਦੇ ਨੇ? ਉਹ ਵੀ ਮਤਲਬ ਕਿ ਬਲਾਤਕਾਰੀਆਂ ਨੂੰ ਕੇਸ 'ਚੋਂ ਕੱਢਣ ਦੇ ਲਈ ਕਿਵੇਂ ਪੁਲਿਸ ਤਿਆਰ ਹੋ ਜਾਂਦੀ ਹੈ? ਸਹੀ ਹੈ। ਮਤਲਬ ਜੇ ਡਾਕਟਰ ਗੁਰਪ੍ਰੀਤ ਕੌਰ ਕਿਸੇ ਨੂੰ ਖੁਦ ਫੋਨ ਕਰਦੇ ਹੋਣਗੇ ਤਾਂ ਕੀ ਮਹਿਜ ਇਹੀ ਕਹਿੰਦੇ ਹੋਣਗੇ ਕਿ ਮੈਂ ਡਾਕਟਰ ਗੁਰਪ੍ਰੀਤ ਕੌਰ ਬੋਲਦੀ ਹਾਂ? ਜਾਂ ਉਹਨਾਂ ਦਾ PA 'ਚ ਫੋਨ ਕਰਦਾ ਹੋਊਗਾ ਕਿ ਉਹ ਇਹ ਕਹਿੰਦਾ ਹੋਊਗਾ ਕਿ ਮਾੜੀ ਜਿਹੀ ਗੱਲ ਕਰੇ ਜੀ ਡਾਕਟਰ ਗੁਰਪ੍ਰੀਤ ਕੌਰ ਗੱਲ ਕਰਨਗੇ? ਨਹੀਂ, ਉਹ ਪਹਿਲਾਂ ਇਹ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ, CM ਮਾਨ ਸਾਹਿਬ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਜੀ ਤੁਹਾਡੇ ਨਾਲ ਗੱਲ ਕਰਨਗੇ। ਕਹਿੰਦੇ ਆ ਬਿਲਕੁਲ, ਮੈਂ ਮਾਨ ਸਾਹਿਬ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਬੋਲ ਰਹੀ ਹੈ ਜੀ। ਜੀ ਬਿਲਕੁਲ। ਤੁਸੀਂ ਭਗਵੰਤ ਮਾਨ ਦੇ ਨਾਂ ਤੇ ਦਬਾਅ ਬਣਾਉਂਦੇ ਹੋ। ਤੁਸੀਂ ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਅਹੁਦਾ ਵਰਤਦੇ ਹੋ। ਜੀ ਸਹੀ ਹੈ। ਨੋਟਿਸ ਭੇਜਣ ਲੱਗਿਆ ਤੁਸੀਂ ਆਪਣੇ ਪੇਕੇ ਘਰ ਦਾ ਪਤਾ ਨਹੀਂ ਦਿੱਤਾ ਕਿ ਹਾਂ ਮੈਂ ਪਿੰਡ ਸਤੌਜ ਦੇ ਪਤੇ ਤੋਂ ਨੋਟਿਸ ਭੇਜ ਰਹੀ ਹਾਂ, ਜਾਂ ਮੈਂ ਸੰਗਰੂਰ ਵਾਲੀ ਜਿਹੜੀ ਕੋਠੀ ਮੂਹਰੇ ਧਰਨੇ ਲੱਗਦੇ ਉਹ ਤੋਂ ਭੇਜ ਰਹੀ ਹਾਂ। ਉਹਦੇ ਉੱਤੇ ਪਤਾ ਕਿੱਥੇ ਦਾ? ਮੁੱਖ ਮੰਤਰੀ ਦੀ ਸਰਕਾਰੀ ਰਹਿائش ਦਾ। ਉੱਥੋਂ ਆਇਆ ਨੋਟਿਸ ਉੱਥੋਂ ਆਇਆ। ਸਹੀ। ਜੇ ਜਸਟਿਸ ਰਣਜੀਤ ਸਿੰਘ ਇਹਨਾਂ ਦਾ ਜੀਜਾ ਲੱਗਦਾ ਹੈ ਤੇ ਤੁਸੀਂ ਵੀ ਮੁੱਖ ਮੰਤਰੀ ਦੀ ਪਤਨੀ ਲੱਗਦੇ ਹੋ। ਮਸਲਾ ਤਾਂ ਫਿਰ ਰਿਸ਼ਤਿਆਂ ਨੂੰ ਜੋੜਨਾ, ਫਿਰ ਏਦਾਂ ਜੋੜ ਲੈਂਦੇ ਰਿਸ਼ਤੇ। ਇਹਦਾ ਜਵਾਬ ਦੇ ਦਿਓ ਕੀ ਹੈ ਫਿਰ। ਪਰ ਇਹ ਸਾਰੇ ਮਾਮਲੇ 'ਚ ਉਹ ਭਗਵੰਤ ਮਾਨ ਜਿਹੜਾ ਵਿਕਰਮ ਮਜੀਠੀਆ ਤੋਂ ਮਾਫੀ ਮੰਗਣ ਤੇ ਆਪਣੇ ਆਕਾ ਖਿਲਾਫ ਨਾਰਾਜ਼ ਹੋ ਕੇ ਘਰੇ ਬਹਿ ਗਿਆ ਸੀ, ਅਸਤੀਫਾ ਦੇ ਕੇ ਪ੍ਰਧਾਨਗੀ ਤੇ, ਹੁਣ ਨਾਰਾਜ਼ਗੀ ਨਹੀਂ ਪ੍ਰਗਟਾਈ ਜਾਂਦੀ। ਕਿਆ ਕੀ ਕਰਦੀਆਂ ਬੀਬਾ, ਮੇਰਾ ਨਾਮ ਬਦਨਾਮ ਕਰਦੀਆਂ, ਮੈਂ ਤਾਂ 1 ਰੁਪਈਆ ਦੇ ਸਲਫਾਸ ਨਹੀਂ ਖਾਂਦਾ ਤੇ ਤੂੰ ਤਾਂ ਮੈਨੂੰ 5-5 ਕਰੋੜ ਦੀ ਖਿਲਾਈ ਜਾਂਦੀ ਹੈ। ਸਹੀ ਹੈ।
ਹੁਣ ਕਿਉਂ ਨਹੀਂ ਬੋਲਦੇ? ਜਾਂ ਤਾਂ ਮੁੱਖ ਮੰਤਰੀ ਇਹ ਕਹਿਣ ਕਿ ਮੇਰੀ ਪਤਨੀ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਵੀ ਇਹ ਗਲਤ ਹੈ, ਮੈਂ ਟੱਕਰੂੰਗਾ, ਜਿਹਨੇ ਟੱਕਰਨਾ ਆ ਜਾਓ, ਨਿੱਤਰ ਕੇ ਆਉਣ, ਖੜਨ ਉਸ ਪਾਸੇ ਕਿ ਹਾਂ ਇਹ ਝੂਠ ਹੈ ਜੀ। ਜਾਂ ਉਹ ਕਹਿਣ ਕਿ ਮੇਰੀ ਪਤਨੀ ਗਲਤ ਕਰ ਰਹੀ ਹੈ, ਮੈਂ ਪੰਜਾਬ ਦੇ ਨਾਲ ਹਾਂ, ਮੈਂ ਉਸ ਧੀ ਦੇ ਨਾਲ ਹਾਂ, ਮੈਂ ਜਸਟਿਸ ਰਣਜੀਤ ਸਿੰਘ ਉਹਨਾਂ ਦੇ ਨਾਲ ਹਾਂ, ਮੈਂ ਪਾਰਲੇ ਪਾਸੇ ਖੜਾ ਵੀ, ਜੋ ਮਰਜ਼ੀ ਹੋਵੇ, ਮੈਨੂੰ ਮਤਲਬ ਨਹੀਂ ਇਹ ਤੋਂ। ਜੀ ਜੀ ਜਨਾਬ, ਚੁੱਪ ਰਹਿਣਾ ਤੁਹਾਡਾ ਪਤਨੀ ਨਾਲ ਸਹਿਮਤੀ ਪ੍ਰਗਟਾਉਣਾ, ਬਿਲਕੁਲ ਚੁੱਪ ਰਹਿਣਾ ਤੁਹਾਡਾ ਡੀਜੀਪੀ ਕੋਲ ਆਈ ਇਨਕੁਆਇਰੀ ਨੂੰ ਦਬਾਉਣਾ। ਤੇ ਹੁਣ ਤਾਂ ਨੈਸ਼ਨਲ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਹੈ, ਉਹਨੇ ਚੀਫ ਸੈਕਟਰੀ ਤੋਂ ਲੈ ਕੇ ਡੀਜੀਪੀ ਤੋਂ ਰਿਪੋਰਟ ਮੰਗ ਲਈ, ਤੇ ਤੁਹਾਨੂੰ ਅਜੇ ਤੱਕ ਵੀ ਨਹੀਂ ਪਤਾ। ਨਹੀਂ, ਉਹ ਤਾਂ ਜਿੱਦਣ ਅਦਾਲਤ ਦੇ ਵਿੱਚ ਇਹ ਪਟੀਸ਼ਨ ਲੱਗੀ ਹੋਣੀ ਤਦ ਵੀ ਤੁਹਾਡੇ ਕੋਲ ਜਾਣਕਾਰੀ ਮਿਲ ਗਈ ਹੋਣੀ। ਜੀ ਜੀ, ਜਿੱਦਣ ਜੱਜ ਸਾਹਿਬ ਨੇ ਡੀਜੀਪੀ ਨੂੰ ਭੇਜੀ ਹੋਣੀ ਤਦ ਵੀ ਮਿਲ ਗਈ ਹੋਣੀ, ਜਦੋਂ ਡੀਜੀਪੀ ਕੋਲ ਆਈ ਹੋਣੀ ਤਦ ਵੀ ਤੁਹਾਨੂੰ ਜਾਣਕਾਰੀ ਮਿਲ ਗਈ ਹੋਣੀ। ਜਦੋਂ ਚੀਫ ਸੈਕਟਰੀ ਕੋਲ ਤੇ ਡੀਜੀਪੀ ਕੋਲ ਨੈਸ਼ਨਲ ਕਮਿਸ਼ਨ ਦੀ ਆਈ ਹੋਣੀ ਚਿੱਠੀ ਤਦ ਵੀ ਤੁਹਾਡੇ ਕੋਲ ਤਾਂ ਪਲ ਪਲ ਦੀ ਸੀਆਈਡੀ ਵਾਲੇ ਜਾਣਕਾਰੀ ਦਿੰਦੇ ਨੇ। ਸਹੀ ਹੈ। ਤੇ ਤੁਹਾਡੇ ਕੋਲੇ ਗ੍ਰਹਿ ਵਿਭਾਗ ਹੈ, ਪੁਲਿਸ ਤੁਹਾਡੇ ਅੰਡਰ ਹੈ, ਚੀਫ ਸੈਕਟਰੀ ਤੁਹਾਡਾ, ਸਾਰਾ ਕੁਝ ਅਮਲਾ ਫਲਾ ਤੁਹਾਡਾ, ਘਰ ਵਾਲੀ ਤੁਹਾਡੀ ਹੈ ਇਸ ਮਾਮਲੇ 'ਚ, ਤੇ ਤੁਹਾਨੂੰ ਪਤਾ ਹੀ ਨਹੀਂ। ਇਕਲੀਆਂ ਪਾਉਣ ਦਾ ਪਤਾ, ਸਹੀ ਹੈ, ਚੁਟਕਲੇ ਸੁਣਾਉਣ ਦਾ ਪਤਾ, ਸੱਥਾਂ 'ਚ ਮੰਜਿਆਂ ਤੇ ਬੈਠਣ ਦਾ ਪਤਾ, ਮਸਲਿਆਂ ਨਾਲ ਨਜਿੱਠਣ ਦਾ ਨਹੀਂ ਪਤਾ। ਚੁੱਪ ਰਹਿ ਕੇ ਤੁਸੀਂ ਆਪਣੇ ਖਿਲਾਫ ਸ਼ੰਕਾ ਸ਼ੋਭਾ ਹੋਰ ਵਧਾ ਰਹੇ ਹੋ। ਤੁਹਾਨੂੰ ਇੱਕ ਪਾਸੇ ਆਉਣਾ ਪਊ, ਜਾਂ ਪੀੜਤ ਧਿਰ ਨਾਲ ਜਾਂ ਬਲਾਤਕਾਰੀ ਧਿਰ ਨਾਲ। ਦੱਸ ਦਿਓ ਕਿਹਦੇ ਨਾਲੋਂ? ਮਾਨ ਸਾਹਿਬ ਬੋਲੋ। ਬਿਲਕੁਲ ਜੀ, ਵੈਸੇ ਤਾਂ ਮਾਨ ਸਾਹਿਬ ਨੂੰ ਤਾਂ ਇਹ ਵੀ ਪਤਾ ਲੱਗ ਜਾਂਦਾ ਵੀ ਕਿਹੜੇ ਲੀਡਰ ਨੂੰ ਕਿਹੜੀ ਪਾਰਟੀ ਦੇ ਬੰਦੇ ਦਾ ਫੋਨ ਆਇਆ। ਉਹਨਾਂ ਤੇ ਤੰਜ਼ ਕਰਦੇ ਨਾ, ਵਿਅੰਗ ਕਰਦੇ ਨਾ, ਫਲਾਣੇ ਨੂੰ ਫਲਾਣੇ ਦਾ ਫੋਨ ਆਇਆ, ਤੇ ਹੁਣ ਐਡਾ ਵੱਡਾ ਮੁੱਦਾ ਬਣਿਆ ਪਿਆ, ਹੁਣ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਨੇ। ਅਗਲੀ ਗੱਲ ਕਰੀਏ, ਇਹ ਤਾਂ ਮੌਜੂਦਾ ਮੁੱਖ ਮੰਤਰੀ ਸਨ, ਆਪਾਂ ਗੱਲ ਕਰ ਲਈਏ ਸਾਬਕਾ ਮੁੱਖ ਮੰਤਰੀ ਦੀ, ਜਿਹੜੇ ਇੱਕ ਵਾਰੀ ਫਿਰ ਤੋਂ ਮੁੱਖ ਮੰਤਰੀ ਦੀ ਕੁਰਸੀ ਦੇ ਵੱਲ ਝਾਕ ਰਹੇ ਨੇ, ਚਰਨਜੀਤ ਚੰਨੀ। ਕਹਿੰਦੇ ਪੇਪਰ ਇਹਨਾਂ ਦਾ ਫੇਰ ਪੈ ਗਿਆ ਜੀ। ਇਹ ਪੇਪਰ ਦੇਣ ਗਏ ਸੀ ਪ੍ਰਵੀਨ ਜੀ ਐਮਏ ਦਾ। ਹਾਂਜੀ ਹਾਂਜੀ, ਪਹਿਲਾਂ ਨੇ ਐਮਏ ਕੀਤੀ ਹੈ, ਫਿਰ ਬਾਅਦ ਪੀਐਚਡੀ ਕੀਤੀ ਹੈ, ਹੁਣ ਦੂਜੀ ਐਮਏ ਕਰ ਰਹੇ ਨੇ, ਕਹਿੰਦੇ ਦੂਜੀ ਪੀਐਚਡੀ ਕਰਨੀ ਹੈ। ਚਰਨਜੀਤ ਸਿੰਘ ਚੰਨੀ, ਦੇਖੋ ਆਪਾਂ ਉਦੋਂ ਵੀ ਗੱਲ ਕਰ ਰਹੇ ਸੀ ਕਿ ਚੰਗੀ ਗੱਲ ਹੈ, ਕੋਈ ਅਜਿਹੀ ਜਾਗ ਲੱਗਦੀ ਹੈ, ਕੋਈ ਹੋਰ ਲੀਡਰ ਵੀ ਲਾ ਲਵੇ, ਪੜ੍ਹ ਲਵੇ, ਜੇ ਪੜ੍ਹਨਾ ਕੀ ਹਰਜ। ਸਿੱਖਣ ਦੀ, ਸਮਝਣ ਦੀ, ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਜੀ ਜੀ, ਪਰ ਚਰਨਜੀਤ ਚੰਨੀ ਨੂੰ ਪੇਪਰ ਦੇਣ ਲੱਗਿਆਂ ਫੋਟੋ ਦੇ ਰਾਹੀਂ ਇੰਜ ਪੇਸ਼ ਕੀਤਾ ਕਿ ਲੈ ਵੀ ਇਹ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਕਿ ਜੀ ਸਾਬਕਾ ਮੁੱਖ ਮੰਤਰੀ, ਮੌਜੂਦਾ ਮੈਂਬਰ ਪਾਰਲੀਮੈਂਟ ਆਮ ਵਿਦਿਆਰਥੀਆਂ ਵਾਂਗ ਪੇਪਰ ਦੇ ਰਿਹਾ, ਕੈਪਸ਼ਨਾਂ ਲਿਖ ਕੇ ਫੋਟੋਆਂ ਚਲਾਈਆਂ। ਬਿਲਕੁਲ ਸਹੀ ਹੈ ਬਈ। ਪੇਪਰ ਹੋਰ ਦਿੱਤਾ ਕਿਵੇਂ ਜਾਂਦਾ? ਜੇ ਪ੍ਰਧਾਨ ਮੰਤਰੀ ਦਾ, ਜੱਜ ਦਾ, ਕਿਸੇ ਡੀਸੀ ਦਾ ਨਿਆਣਾ ਪੇਪਰ ਦੇਣ ਆਵੇ ਤਾਂ ਉਹਦੇ ਲਈ ਸੋਫਾ ਲੱਗਦਾ, ਉਹਦੇ ਲਈ ਗੱਦੇ ਵਾਲੀ ਕੁਰਸੀ ਲੱਗਦੀ ਹੈ, ਉਹਦੇ ਲਈ ਕੋਈ ਵੱਖਰਾ ਸ਼ੀਸ਼ੇ ਦਾ ਕੈਬਨ ਬਣਦਾ? ਜੀ ਨਹੀਂ, ਬਿਲਕੁਲ। ਕਲਾਸਰੂਮ ਤਾਂ ਕਲਾਸਰੂਮ ਹੈ, ਜਿੱਥੇ ਪੇਪਰ ਬਾਕੀ ਦੇ ਰਹੇ ਨੇ ਉੱਥੇ ਪੇਪਰ ਚਰਨਜੀਤ ਚੰਨੀ ਦੇ ਰਹੇ, ਤੇ ਫਿਰ ਇਹ 'ਚ ਵੱਖਰਾ ਕੀ? ਹਾਂ, ਬਾਹਰੋਂ ਮੀਡੀਆ ਨਾਲ ਗੱਲ ਕਰਦੇ ਨੇ, ਜਾਣ ਤੋਂ ਪਹਿਲਾਂ ਕਰਦੇ ਨੇ, ਆਉਣ ਤੋਂ ਪਹਿਲਾਂ ਕਰਦੇ ਨੇ, ਅਗਲੇ ਦੀ ਮਰਜ਼ੀ ਪਈ, ਜਾਂ ਮੀਡੀਆ ਉਹਨੂੰ ਕਿਵੇਂ ਹਾਈਪ ਦੇ ਰਿਹਾ ਵੱਖਰੀ ਗੱਲ। ਹਾਲ ਦੇ ਅੰਦਰ ਚਰਨਜੀਤ ਚੰਨੀ ਦਾ ਅਮਲਾ ਫਲਾ ਨਹੀਂ ਗਿਆ ਜੀ, ਉਹਦੀ ਸਿਕਿਉਰਿਟੀ, ਉਹਦੇ ਪੀਏ ਸ਼ੀਏ ਸਾਰੇ ਬਾਹਰ ਰੁਕੇ, ਮੀਡੀਆ ਨੇ ਬਾਹਰ ਬਾਈਟਾਂ ਲਈਆਂ। ਤੇ ਜੇ ਅਮਲਾ ਫਾਲਾ ਜਾਂ ਮੀਡੀਆ ਅੰਦਰ ਨਹੀਂ ਗਿਆ, ਫਿਰ ਫੋਟੋ ਬਾਹਰ ਕਿਵੇਂ ਆਈ? ਜੀ, ਸਵਾਲ ਇਹ। ਕੀ ਮੌਕੇ ਤੇ ਤੈਨਾਤ ਨੁਮਾਇੰਦਿਆਂ ਨੇ, ਅਧਿਕਾਰੀਆਂ ਨੇ, ਪ੍ਰੋਫੈਸਰ ਸਾਹਿਬਾਨ ਨੇ, ਡਿਊਟੀ ਕਰਨ ਵਾਲੇ ਨੁਮਾਇੰਦਿਆਂ ਨੇ ਕੀ ਕਿਸੇ ਕੈਮਰਾਮੈਨ ਨੂੰ ਇਜਾਜ਼ਤ ਦਿੱਤੀ ਸੀ ਅੰਦਰ ਆਉਣ ਦੀ? ਕੀ ਇੱਕ ਅੱਧੀ ਫੋਟੋ ਖਿੱਚਣ ਦਿੱਤੀ ਗਈ? ਜੀ। ਕੀ ਆਪਣਾ ਪ੍ਰਚਾਰ ਕਰਾਉਣ ਲਈ ਚਰਨਜੀਤ ਚੰਨੀ ਦਾ ਕੋਈ ਨੇੜਲਾ ਫੋਟੋ ਖਿੱਚ ਗਿਆ? ਕੀ ਉਹ ਅਮਲਾ ਫਾਲਾ ਜਿਹਦੀ ਡਿਊਟੀ ਸੀ ਨਿਗਰਾਨੀ ਕਰਨ ਦੀ, ਉਹਨਾਂ ਚੋਂ ਕਿਸੇ ਨੇ ਆਪਣੇ ਮੋਬਾਈਲ ਦੀ ਵਰਤੋਂ ਕਰਕੇ ਫੋਟੋ ਕਰਕੇ ਕਿਸੇ ਨੂੰ ਭੇਜੀ? ਕੀ ਬਾਬਾ ਫਰੀਦ ਯੂਨੀਵਰਸਿਟੀ 'ਚ ਜਿਹੜਾ ਪੇਪਰ ਲੀਕ ਵਾਲਾ ਮਾਮਲਾ ਕਿ ਅੰਦਰ ਕੋਈ ਪੈਨ ਲੈ ਕੇ ਗਿਆ ਸੀ ਜੀ, ਉਹਨੇ ਕੁਐਸਚਨ ਪੇਪਰ ਦਾ ਉਸ ਕੈਮਰੇ ਵਾਲੇ ਪੈਨ ਨਾਲ ਫੋਟੋ ਖਿੱਚ ਕੇ ਬਾਹਰ ਭੇਜਤੀ? ਇੱਥੇ ਵੀ ਕੋਈ ਕੈਮਰੇ ਵਾਲਾ ਪੈਨ ਸੀ ਜੀ ਅੰਦਰ, ਫੋਟੋ ਕਿਹਨੇ ਭੇਜੀ? ਔਰ ਇੱਕ ਨਹੀਂ, 3-4 ਫੋਟੋਆਂ ਨੇ, ਕਿਸੇ 'ਚ ਮੱਥੇ 'ਚ ਹੱਥ ਰੱਖ ਕੇ ਸੋਚ ਰਹੇ ਨੇ, ਕਿਸੇ 'ਚ ਐਨਕਾਂ ਲਾ ਕੇ ਲਿਖ ਰਹੇ ਨੇ, ਕਿਸੇ 'ਚ ਕੁਐਸਚਨ ਪੇਪਰ ਪੜ੍ਹ ਰਹੇ ਨੇ, ਕਿਸੇ 'ਚ ਨੇੜੇ ਵਾਲੇ ਕੋਣ ਤੋਂ, ਕਿਸੇ 'ਚ ਦੂਰ ਵਾਲੇ ਕੋਣ ਤੋਂ ਹੈ। ਬੜੀਆਂ ਫੋਟੋਆਂ ਆਈਆਂ, ਤੇ ਉਹ ਫੋਟੋਆਂ ਵੱਡੇ ਸੈਟਲਾਈਟ ਚੈਨਲਾਂ ਤੋਂ ਲੈ ਕੇ ਸੋਸ਼ਲ ਮੀਡੀਆ ਤੁਹਾਡੇ ਸਾਡੇ ਪੇਜਾਂ ਤੇ ਸਭ ਤੇ ਫੈਲੀਆਂ। ਜੀ, ਸਵਾਲ ਇਹ ਖੜਾ ਕਿ ਫੋਟੋ ਆਈ ਕਿਵੇਂ ਤੇ ਕਿੱਥੋਂ ਆਈ? ਇਹ ਜਾਂਚ ਦਾ ਵਿਸ਼ਾ ਹੋ ਸਕਦਾ ਜੇ ਕੋਈ ਚਾਹਵੇ।
ਹੁਣ ਉਹਦੇ ਵਿੱਚ ਪਾਰਟੀ ਚੰਨੀ ਨੂੰ ਵੀ ਬਣਾਇਆ ਜਾ ਰਿਹਾ, ਜੀ ਫਸਾਇਆ ਚੰਨੀ ਨੂੰ ਜਾ ਰਿਹਾ। ਚੰਨੀ ਤਾਂ ਕਹਿ ਕੇ ਜੂਗਾ ਜੀ ਮੈਂ ਤਾਂ ਪੇਪਰ ਦੇ ਰਿਹਾ ਸੀ, ਮੈਨੂੰ ਨਹੀਂ ਪਤਾ ਜਿਹਨੇ ਖਿੱਚੀ, ਲੱਭ ਲਓ। ਸਭ ਤੋਂ ਪਹਿਲਾਂ ਕਿਹਨੇ ਪਾਈ ਉਹਨੂੰ ਪੁੱਛ ਲਓ। ਸੋ ਇਸ ਲਈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਲਿਖਤੀ ਸ਼ਿਕਾਇਤ 3-4 ਥਾਵਾਂ ਤੇ ਚਿੱਠੀ ਪਾ ਕੇ ਕੀਤੀ ਹੈ ਜੀ ਕਿ ਇਹ ਜਾਂਚ ਦਾ ਵਿਸ਼ਾ ਜੀ, ਇਹ ਪੇਪਰ ਲੀਕ ਵਰਗਾ ਮਾਮਲਾ ਜੀ। ਕਮਾਲ ਹੈ, ਬਾਬਾ ਫਰੀਦ ਵਾਲੇ ਦਿਨ ਜਿੱਤੇ ਆਇਆ ਪੇਪਰ ਲੀਕ ਵਾਲਾ ਮਾਮਲਾ, ਉੱਥੇ ਦਾ ਕਹਿੰਦੇ ਨਹੀਂ ਨਕਲ ਦਾ ਮਾਮਲਾ ਜੀ, ਤੇ ਹੁਣ ਇਹ ਫੋਟੋ ਨੂੰ ਕਹਿੰਦੇ ਪੇਪਰ ਦਾ ਮਾਮਲਾ। ਬਿਲਕੁਲ ਇਹ ਗੰਭੀਰ ਮਾਮਲਾ। ਇਹ ਇਸ ਦੇ ਉੱਤੇ ਇਸ ਤਰੀਕੇ ਨਾਲ ਬਚਣ ਦੀ ਲੋੜ ਆ, ਉਹ ਉਸ ਤਰੀਕੇ ਨਾਲ ਬਚਣ ਦੀ ਲੋੜ ਸੀ। ਉਹ ਤਾਂ ਤੁਸੀਂ ਭਗੌੜੇ ਹੋ ਰਹੇ ਹੋ ਤੇ ਇਹਨੂੰ ਤੁਸੀਂ ਸ਼ਿੱਦਤ ਨਾਲ ਬਚਣਾ ਚਾਹੁੰਦੇ ਹੋ। ਚਲੋ ਦੇਖਦੇ ਹਾਂ। ਇੱਕ ਸ਼ਿਕਾਇਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਨੂੰ ਗਈ ਹੈ, ਇੱਕ ਸ਼ਿਕਾਇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਆਈ ਹੈ, ਇੱਕ ਸ਼ਿਕਾਇਤ ਪੰਜਾਬ ਦੇ ਰਾਜਪਾਲ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਆਈ ਹੈ। ਸੋ ਇਹਨਾਂ ਸ਼ਿਕਾਇਤਾਂ ਦੇ ਆਧਾਰ ਤੇ ਕੋਈ ਗੱਲ ਅੱਗੇ ਤੁਰਦੀ ਹੈ ਕਿ ਨਹੀਂ ਤੁਰਦੀ, ਤੇ ਫੋਟੋ ਹੋਈ ਜਾਵੇ, ਜੋ ਵੀ ਹੈ। ਚੰਨੀ ਦਾ ਪੇਪਰ ਮੁੱਕਿਆ ਨਹੀਂ, ਅਜੇ ਪਿਆ ਹੋਇਆ ਹੀ ਹੈ। ਬਿਲਕੁਲ। ਪਰ ਉਧਰ ਰਾਹੁਲ ਗਾਂਧੀ ਨੇ ਤਿਆਰੀ ਕਰਤੀ ਪੰਜਾਬ ਆਉਣ ਦੀ। ਆਪਾਂ ਬਹੁਤ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਬੱਸ ਦੀ ਤਿਆਰੀ ਹੈ, ਬੱਸ 'ਚ ਪੰਜਾਬ ਯਾਤਰਾ ਹੋਊਗੀ। ਸੋ ਕੱਲ ਉਹ ਕਹਿੰਦੇ ਜੀ ਭੁਪੇਸ਼ ਬਘੇਲ ਸਾਡੀ ਰਾਹੁਲ ਗਾਂਧੀ ਨਾਲ ਕਹਿੰਦੇ ਮੁਲਾਕਾਤ ਹੋ ਗਈ ਜੀ, ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਕਿ ਠੀਕ ਹੈ ਬੱਸ ਤਿਆਰ ਕਰੋ, ਮੈਂ ਤੁਹਾਡੇ ਨਾਲ ਜਾਊਂਗਾ, ਹਫ਼ਤੇ 10 ਦਿਨ ਦਾ ਟੂਰ ਬਣਾ ਲਓ ਤੇ ਉਹ ਤੋਂ ਬਾਅਦ ਮੈਨੂੰ ਦੱਸ ਦਿਓ, ਫਿਰ ਮੈਂ ਤੁਹਾਨੂੰ ਤਰੀਕਾਂ ਦੇ ਦੂੰਗਾ ਕਿਹੜੀਆਂ ਡੇਟਾਂ। ਸੋ ਇਸ ਲਈ ਕਹਿੰਦੇ ਡੇਟ ਤੈਅ ਨਹੀਂ ਜੀ, ਪ੍ਰੋਗਰਾਮ ਤੈਅ ਹੋ ਗਿਆ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇੱਕੋ ਬੱਸ ਚੜਨਗੇ ਕਾਂਗਰਸੀ ਕਿ ਦੋ ਬੱਸਾਂ ਚੱਲਣਗੀਆਂ। ਇੱਕ 'ਚ ਭੁਪੇਸ਼ ਬਘੇਲ ਨਾਲ 5-7 ਬੰਦੇ ਹੋਣਗੇ ਤੇ ਦੂਜੀ ਦੇ ਵਿੱਚ 90-92 ਬੰਦੇ ਚੜ ਜਾਣਗੇ। ਸਹੀ। ਜਾਂ ਸਾਰੇ ਇੱਕ 'ਚ ਚੜਨਗੇ, ਫਿਰ ਮੁੱਢਲੀ ਸੀਟ ਤੇ ਕੌਣ, ਪਿਛਲੀ ਤੇ ਕੌਣ, ਰਾਹੁਲ ਵਾਲੀ ਨਾਲ ਕੌਣ, ਤੇ ਸੱਜੇ ਖੱਬੇ ਕੌਣ, ਪਿੱਛੇ ਕੌਣ, ਸਵਾਲ ਇਹ ਵੀ ਹੈ। ਤੇ ਉਹਦੇ ਵਿੱਚ ਚੰਨੀ ਨੂੰ ਸੀਟ ਮਿਲਦੀ ਹੈ ਕਿ ਨਹੀਂ, ਰਾਜਾ ਵੜਿੰਗ ਨੂੰ ਸੀਟ ਮਿਲਦੀ ਹੈ ਕਿ ਨਹੀਂ, ਬੱਸ 'ਚ ਇਹ ਦੇਖਣ ਵਾਲੀ ਗੱਲ ਵੀ ਹੋਊਗੀ। ਸੋ ਇਹ ਦੇਖਣ ਦੀ ਗੱਲ ਹੈ ਕਿ ਕਲੇਸ਼ ਨਵੇੜੇ ਬਿਨਾ ਇਹ ਯਾਤਰਾ ਦੇ ਮਾਇਨੇ ਕੀ ਨੇ, ਜਾਂ ਕਲੇਸ਼ ਨਵੇੜ ਕੇ ਫਿਰ ਇਹ ਯਾਤਰਾ ਹੋਊਗੀ। ਅਜੇ ਸਾਰਾ ਕੁਝ ਸਾਫ਼ ਹੋਣਾ ਬਾਕੀ ਹੈ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਸ਼ਰਮਾ ਜੀ SIR ਦੀ। SIR ਜਦੋਂ ਤੋਂ ਸ਼ੁਰੂ ਹੋਈ ਹੈ, SIR ਦੇ ਨਾਲ ਕਿਹੜੇ ਵਿਵਾਦ ਜੁੜੇ ਰਹੇ, SIR ਦੀ ਮਨਸ਼ਾ ਕੀ ਹੈ ਇਹਨੂੰ ਲਿਆਉਣ ਦੇ ਪਿੱਛੇ, ਤੇ SIR ਦੇ ਨਾਲ ਗਲਤ ਚੀਜ਼ਾਂ ਕਿਵੇਂ ਕੀਤੀਆਂ ਜਾ ਰਹੀਆਂ ਨੇ, ਇਹਦੇ ਬਾਰੇ ਆਪਾਂ ਸਮੇਂ ਦਰ ਸਮੇਂ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ। ਇੱਕ ਭਾਰਤੀ ਰਾਜਦੂਤ ਰਹਿ ਚੁੱਕੇ ਨੇ ਜੀ, ਉਹਨਾਂ ਨੇ ਹੁਣ SIR ਦੀ ਇੱਕ ਅਸਲ ਤਸਵੀਰ ਸਾਹਮਣੇ ਲਿਆਂਦੀ ਹੈ ਜੀ। ਪ੍ਰਵੀਨ ਜੀ, ਨਵਦੀਪ ਸਿੰਘ ਸੂਰੀ ਵੱਡਾ ਨਾਮ ਹੈ ਜੀ, ਅਧਿਕਾਰਕ ਤੌਰ ਤੇ ਉਹਨਾਂ ਦੀਆਂ ਸੇਵਾਵਾਂ ਜਿੱਥੇ ਰਹੀਆਂ ਉਸ ਨਾਤੇ ਪੰਜਾਬ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਨਗਰੀ ਨਾਲ ਸੰਬੰਧ ਰੱਖਦੇ ਨੇ। ਤੇ ਉਹ ਕਹਿੰਦੇ ਵੀ ਮੈਨੂੰ ਨੋਟਿਸ ਆਇਆ ਜੀ ਕਿ ਜੀ ਤੁਹਾਡੀ 2003 ਵਾਲੀ ਸੂਚੀ ਨਾਲ ਮਿਲਾਨ ਨਹੀਂ ਹੋ ਰਿਹਾ, ਤੁਸੀਂ ਆਪਣੇ ਸਬੂਤ ਦਿਖਾਓ। ਅੱਛਾ। ਉਹ ਕਹਿੰਦੇ ਮੈਂ ਲਾਈਨ 'ਚ ਲੱਗਿਆ, BLO ਦੇ ਨੋਟਿਸ ਦੇ ਅਨੁਸਾਰ ਮੈਂ ਗਿਆ, ਮੈਂ ਜਾ ਕੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਨੂੰ ਮੂਹਰੇ ਰੱਖਤਾ। ਉਹ ਕਹਿੰਦੇ ਤਾਂ ਠੀਕ ਹੈ ਜੀ, ਪਰ ਹੋਰ ਦਸਤਾਵੇਜ਼ ਲੈਣੇ ਪੈਣੇ, ਤੁਹਾਡੀ ਨਾਗਰਿਕਤਾ ਸਾਬਤ ਕਰੋ, 2003 'ਚ ਤੁਹਾਡੀ ਵੋਟ ਕਿਉਂ ਨਹੀਂ ਸੀ। ਪ੍ਰਵੀਨ ਜੀ, ਤੁਸੀਂ ਕਮਾਲ ਦੇਖੋ ਕੀ ਵਾਪਰ ਰਿਹਾ ਪੰਜਾਬ 'ਚ ਜੀ। ਇੱਕ ਮਾਂ ਜਿਹਦੇ ਪਿਛਲੇ 25-30 ਸਾਲਾਂ ਤੋਂ 40 ਸਾਲਾਂ ਤੋਂ ਉਹਦੀ ਵੋਟ ਹੈ, ਉਹ ਵੋਟ ਪਾਉਂਦੀ ਆਈ, ਉਹਦੇ ਧੀ ਪੁੱਤ ਜੰਮ ਗਏ, ਅੱਗੇ ਧੀ ਪੁੱਤਾਂ ਦੇ ਵਿਆਹ ਹੋ ਕੇ ਪੋਤੇ ਪੋਤੀਆਂ ਜੰਮ ਗਈਆਂ, ਉਹਨਾਂ ਦੀਆਂ ਵੋਟਾਂ ਵੀ ਬਣ ਗਈਆਂ, ਧੀ ਪੁੱਤਾਂ ਦੀਆਂ ਵੀ ਬਣ ਗਈਆਂ। SIR ਦੇ ਵਿੱਚ ਉਹਨਾਂ ਦੀਆਂ ਪੁੱਤਾਂ ਧੀਆਂ ਦੀਆਂ ਜਾਂ ਨੂਹਾਂ ਦੀਆਂ ਜਾਂ ਗਾਂ ਪੋਤੇ ਪੋਤੀਆਂ ਦੀਆਂ ਉਹਨਾਂ ਦੀਆਂ ਵੋਟਾਂ ਸਹੀ ਨੇ। ਉਸ ਬੇਬੇ ਦੀ ਵੋਟ ਸਹੀ ਨਹੀਂ ਗਈ ਕਿਉਂਕਿ ਉਹਦੇ ਕੋਲ ਪਿਛਲਾ ਰਿਕਾਰਡ ਨਹੀਂ ਲੱਭ ਰਿਹਾ, ਪਿੱਛੋਂ ਪੇਕਿਆਂ ਤੋਂ ਹਿਸਾਬ ਨਹੀਂ ਲਿਆ ਸਕਦੀ ਜੀ। ਇਸ ਲਈ ਕਹਿੰਦੇ ਜੀ ਤੂੰ ਤਾਂ ਨਾਗਰਿਕ ਨਹੀਂ, ਜੇ ਉਹ ਨਾਗਰਿਕ ਨਹੀਂ ਫਿਰ ਉਹਦੀ ਔਲਾਦ ਨੂੰ ਵੀ ਤੋੜ ਦਿਓ ਨਾਲੇ ਕਿਤੇ ਚੱਕ ਕੇ। ਮਤਲਬ ਇਹ ਕਿਹੜਾ ਪੈਮਾਨਾ ਹੈ? ਸਹੀ ਹੈ। ਉਸੇ ਪੈਮਾਨੇ ਦੀ ਗੱਲ ਨਵਦੀਪ ਸੂਰੀ ਕਰ ਰਹੇ ਨੇ। ਉਹ ਕਹਿੰਦੇ ਜਦੋਂ ਮੈਨੂੰ ਕਿਹਾ ਵੀ ਕਿ ਤੁਹਾਡੀ 2003 ਵਾਲੀ ਸੂਚੀ ਨਾਲ ਮਿਲਾਨ ਨਹੀਂ ਹੁੰਦਾ, ਉਸ ਸਮੇਂ ਤੁਹਾਡੀ ਵੋਟ ਨਹੀਂ ਸੀ, ਤੁਹਾਡੇ ਤੋਂ ਹੋਰ ਕਾਗਜ਼ ਲਿਆਉਣੇ ਪੈਣਗੇ, ਤੁਹਾਨੂੰ ਸਾਬਤ ਕਰਨਾ ਪਊਗਾ ਆਪਣੀ ਨਾਗਰਿਕਤਾ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ SIR ਵੋਟ ਦਾ ਮਾਮਲਾ ਕਿ ਨਾਗਰਿਕਤਾ ਦਾ ਮਾਮਲਾ? ਨਾਗਰਿਕਤਾ ਦਾ ਮਾਮਲਾ, ਬਿਲਕੁਲ ਸਹੀ ਹੈ। ਤੇ ਆਪਾਂ ਪਹਿਲਾਂ ਹੀ ਗੱਲ ਕਰਦੇ ਹਾਂ ਕਿ ਇਹਦੇ ਰਾਹੀਂ ਨਾਗਰਿਕਤਾ ਸਾਬਤ ਕਰਨ ਦੀ ਕਵਾਇਦ ਕਿਉਂ ਹੈ? ਮਾਨਯੋਗ ਅਦਾਲਤ ਤੱਕ ਝਾੜਾ ਮਾਰ ਚੁੱਕੀ, ਉਹਦੇ ਬਾਵਜੂਦ ਵੀ ਇਹ ਪ੍ਰਕਿਰਿਆ। ਜੇ BLO ਤੱਕ ਦੇ ਮੂੰਹ ਦੇ ਉੱਤੇ ਸ਼ਬਦ ਆਏ ਨੇ ਤਾਂ ਕਿਹਨੇ ਦਿੱਤੇ ਨੇ ਉਹਨਾਂ ਨੂੰ ਸ਼ਬਦ? ਸਹੀ ਹੈ। ਇਹਨਾਂ ਦਾ ਟ੍ਰੇਨਿੰਗ ਦਾ ਹਿੱਸਾ ਹੈ। ਇਹਦਾ ਮਤਲਬ ਤੁਸੀਂ ਇਹ ਪਾਠ ਪੜ੍ਹਾ ਰਹੇ ਹੋ। ਤੇ ਨਵਦੀਪ ਸਿੰਘ ਸੂਰੀ ਜਿਹੜੇ 3 ਮੁਲਕਾਂ ਦੇ ਵਿੱਚ ਭਾਰਤ ਦੀ ਅਗਵਾਈ ਕਰ ਚੁੱਕੇ ਨੇ, ਭਾਰਤ ਦਾ ਚਿਹਰਾ ਬਣ ਕੇ ਗਏ ਨੇ, ਰਾਜਦੂਤ ਰਹੇ ਨੇ,
ਤੇ ਉਹ ਕਹਿੰਦੇ ਮੈਂ ਆਪਣੀ ਪਹਿਚਾਣ ਦੱਸਤੀ, ਉਹਦੇ ਬਾਵਜੂਦ ਵੀ ਕਹਿੰਦੇ ਨਾ। ਹੁਣ ਜਾਂ ਤਾਂ BLO ਸਾਹਿਬ ਦਾ ਪੱਧਰ ਹੈ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਰਾਜਦੂਤ ਕੀ ਹੁੰਦਾ, ਜਾਂ ਵਿਚਾਰਾ ਲੀਗ ਦਾ ਫਕੀਰ ਇੰਨਾ ਕਿ ਉਹਨੂੰ ਜਿਹੜੇ ਖਾਨੇ ਭਰਨ ਨੂੰ ਕਹੇ ਉਹ ਕਹਿੰਦਾ ਜੀ ਮੈਂ ਤਾਂ ਬਾਹਰ ਨਹੀਂ ਜਾ ਸਕਦਾ ਜੀ। ਤੇ ਇਸ ਲਈ ਉਹ ਕਹਿੰਦੇ ਕਿ ਬੇਸ਼ੱਕ ਨੋਟਿਸ ਵਾਲੇ ਫਾਰਮ ਦੇ ਪਿਛਲੇ ਪਾਸੇ ਡਾਕੂਮੈਂਟਾਂ ਦੀ ਕੋਈ ਸੂਚੀ ਹੈਗੀ ਹੈ, ਪਰ ਉਹਦੇ ਬਾਵਜੂਦ ਵੀ ਨਵਦੀਪ ਸੂਰੀ ਕਹਿੰਦੇ ਮੈਂ ਪੁੱਛਿਆ ਕਿ ਚਲੋ ਮੈਨੂੰ ਦੱਸ ਦਿਓ ਕਿਹੜਾ ਡਾਕੂਮੈਂਟ ਲਿਆ ਦਵਾਂ। ਉਹ ਕਹਿੰਦੇ BLO ਵੀ ਕਲੀਅਰ ਨਹੀਂ ਸੀ ਇਸ ਮਾਮਲੇ 'ਚ ਜੀ, ਬਸ ਉਹਨੂੰ ਹੋਰ ਕਾਗਜ਼ ਲਿਆ ਕੇ ਦਿਖਾਉਣੇ ਪੈਣੇ ਆ ਜੀ ਕਹਿੰਦੇ। ਹੁਣ ਨਵਦੀਪ ਸੂਰੀ ਹੋਰਾਂ ਨੇ ਇਹ ਸਾਰੀ ਕਹਾਣੀ ਸੋਸ਼ਲ ਮੀਡੀਆ ਤੇ ਆਪਣੇ ਟਵੀਟ ਤੇ, ਜਿਹਨੂੰ ਐਕਸ ਕਹਿੰਦੇ, ਉਹਦੇ ਤੇ ਪੋਸਟ ਕੀਤੀ। ਠੀਕ ਹੈ ਕਿ ਭਾਈ ਜੇ ਭਾਰਤ ਦੇ ਰਾਜਦੂਤ ਰਹੇ ਬੰਦੇ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਦਾ ਸਵਾਲ ਆ ਗਿਆ, ਤੇ ਫਿਰ ਮੇਰਾ ਸਵਾਲ ਤਾਂ ਹੈ ਕਿ ਆਮ ਲੋਕਾਂ ਨਾਲ SIR 'ਚ ਕੀ ਹੁੰਦਾ ਹੋਣਾ, ਉਹ ਵਿਚਾਰੇ ਕੀ ਕਰਦੇ ਹੋਣੇ, ਸਹੀ ਉਹਨਾਂ ਦੀ ਸਥਿਤੀ ਕੀ ਹੋਣੀ। ਬਿਲਕੁਲ। ਹੁਣ ਉਹ ਕਹਿੰਦੇ ਮੈਂ 2003 ਦੇ ਵਿੱਚ ਇਸ ਮੁਲਕ ਸੀਗਾ, ਉਸ ਸਮੇਂ ਮੇਰੀ ਇੱਥੇ ਵੋਟ ਨਹੀਂ ਸੀ, ਤੇ ਉਹ ਤੋਂ ਬਾਅਦ ਵਾਲੀਆਂ ਮੇਰੀਆਂ ਸਾਰੀਆਂ ਵੋਟਾਂ ਦਾ ਰਿਕਾਰਡ ਮੇਰੇ ਕੋਲ ਹੈ, ਸਾਰਾ ਕੁਝ ਹੈ, ਤੇ ਫਿਰ ਇੰਨੀ ਪੁਰਾਣੀ ਸੂਚੀ ਦਾ ਆਧਾਰ ਕੀ ਹੈ ਤਾਂ ਦੱਸੋ ਮੈਨੂੰ। ਸਹੀ ਹੈ। ਇਹੀ ਸਵਾਲ ਬਾਕੀਆਂ ਦਾ, ਬਿਲਕੁਲ ਇਹੀ ਸਵਾਲ ਅਸੀਂ ਲੰਬੇ ਸਮੇਂ ਤੋਂ ਚੁੱਕ ਰਹੇ ਸੀ। ਅੱਜ ਦੀ ਤਰੀਕ 'ਚ 20,60,000 ਲੋਕ ਤੁਸੀਂ ਬਾਹਰ ਬਿਠਾਤੇ, ਤੇ ਉਹ ਤੋਂ ਇਲਾਵਾ ਜਿਨ੍ਹਾਂ ਦੇ ਨਾਮ ਨਹੀਂ ਹੈਗੇ, 2003 ਵਾਲੀ ਸੂਚੀ ਨਾਲ ਮਿਲਾਨ ਨਹੀਂ ਹੋ ਰਿਹਾ, ਉਹਦੇ ਆਧਾਰ ਤੇ ਤੁਸੀਂ ਕਿੰਨਿਆਂ ਨੂੰ ਹੋਰ ਨੂੰ ਬਾਹਰ ਕਰੋਗੇ, ਕਿੰਨਿਆਂ ਨੂੰ ਨਵਦੀਪ ਸੂਰੀ ਬਣਾ ਕੇ ਤੋਰੋਗੇ। ਉਹਦਾ ਤਾਂ ਮਸਲਾ ਵੱਡਾ ਸੀਗਾ, ਮੁੱਖ ਚੋਣ ਕਮਿਸ਼ਨ ਤੱਕ ਦੀਆਂ ਤਾਰਾਂ ਖੜਕ ਗਈਆਂ, ਨਹੀਂ ਜੀ ਐਸਾ ਮਾਮਲਾ ਨਹੀਂ ਹੈ, ਉਹ ਸਾਡੇ ਸਨਮਾਨਤ ਨੇ, ਉਹ ਇਹ ਨੇ, ਉਹ ਤਾਂ ਲੱਗੀ ਰੌਲਾ ਪਾਉਣ, ਬਣ ਜੂਗੀ ਵੋਟ ਨਵਦੀਪ ਸੂਰੀ ਦੀ। ਪਰ ਨਵਦੀਪ ਸੂਰੀ ਉਹਨਾਂ ਨੇ ਜਿਹੜਾ ਸਵਾਲ ਖੜਾ ਕੀਤਾ ਉਹਦਾ ਜਵਾਬ ਕੌਣ ਦੇਊਗਾ? ਉਹਦਾ ਜਵਾਬ ਕਿਸੇ ਕੋਲ ਨਹੀਂ। ਅਸਲ 'ਚ ਕੌੜੀ ਸੱਚਾਈ ਇਹ ਹੈ ਕਿ ਤੁਸੀਂ ਇਸ SIR ਦੀ ਆੜ ਦੇ ਵਿੱਚ ਨਾਗਰਿਕਤਾ ਤੈਅ ਕਰਨ ਨੂੰ ਫਿਰ ਰਹੇ ਹੋ। ਇਹ ਤੋਂ ਵੀ ਗਾਂ ਜਿਹੜੀ ਲੋਕਤੰਤਰ ਦੀ ਸਭ ਤੋਂ ਤਕੜੀ ਤਾਕਤ ਸੀ ਕਿ ਵੋਟਰ ਸਰਕਾਰਾਂ ਚੁਣਦੇ ਨੇ, ਉਸ ਨੂੰ ਤੁਸੀਂ 90 ਡਿਗਰੀ ਤੇ ਉਲਟਾ ਰਹੇ ਹੋ ਕਿ ਨਹੀਂ, ਹੁਣ ਵੋਟਰ ਸਰਕਾਰਾਂ ਨਹੀਂ ਚੁਣਨਗੇ, ਸਰਕਾਰਾਂ ਤੈਅ ਕਰਨਗੀਆਂ ਕਿ ਵੋਟਰ ਕੌਣ ਹੋਊਗਾ, ਵੋਟਰ ਕੌਣ ਉਹ ਤੈਅ ਕਰ ਰਹੇ। ਸੋ ਇਸ ਲਈ ਵੋਟਰ ਤੈਅ ਕਰਕੇ ਫਿਰ ਆਪਣੀ ਆਪ ਹੀ ਸਰਕਾਰ ਚੁਣਨ ਦੀ ਕਵਾਇਦ ਹੈ, ਉਧਰ ਨੂੰ ਜਾ ਰਹੀ ਹੈ SIR। ਅਜੇ ਵੀ ਗੰਭੀਰਤਾ ਨਾਲ ਇਹਨੂੰ ਵਾਚਣ ਸਮਝਣ ਦੀ ਲੋੜ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਮੁਲਾਜ਼ਮਾਂ ਦੀ ਲੰਘੇ ਦਿਨਾਂ ਦੇ ਵਿੱਚ ਵੀ ਮੁਲਾਜ਼ਮਾਂ ਦੇ ਧਰਨੇ ਉੱਤੇ ਖਾਸਾ ਅਤਿਆਚਾਰ ਹੋਇਆ, ਵਾਟਰ ਕੈਨਨ ਛੱਡੇ ਨੇ, ਲਾਠੀਚਾਰਜ ਕੀਤਾ ਗਿਆ। ਹੁਣ 27 ਤਰੀਕ ਨੂੰ ਕਾਲ ਦਿੱਤੀ ਹੈ ਮੁਲਾਜ਼ਮਾਂ ਵੱਲੋਂ ਕਿ ਪੰਜਾਬ ਬੰਦ ਕਰਨਾ। ਪ੍ਰਵੀਨ ਜੀ, ਕਿਸ ਮਸਲੇ ਤੇ ਸਰਕਾਰ ਗੰਭੀਰ ਆ ਮੈਨੂੰ ਦੱਸ ਦਿਓ ਨਾ ਜੀ। ਉਹਨਾਂ ਦੀ ਘਰ ਵਾਲੀ ਦੇ ਪੇਚ ਫਸਣ ਵਾਲਾ ਮਸਲਾ ਆ ਗਿਆ ਤਾਂ ਨਹੀਂ ਗੰਭੀਰ ਹੁੰਦੇ ਹੋ, ਹੈ ਨਾ। ਮੁਲਾਜ਼ਮ 8-8 ਮਹੀਨਿਆਂ ਤੋਂ ਕੱਚੇ ਮੁਲਾਜ਼ਮ ਸੜਕਾਂ ਤੇ ਧਰਨਿਆਂ ਤੇ ਬੈਠੇ ਨੇ ਤਾਂ ਨਹੀਂ ਉਹਨਾਂ ਤੇ ਗੰਭੀਰ ਹੁੰਦੇ ਜੀ। ਬੱਚੇ ਇਹਨਾਂ ਦੀਆਂ ਕੋਠੀਆਂ ਕੰਨੀ ਨੂੰ ਚਲੇ ਜਾਣ, ਮੰਤਰੀਆਂ ਦੀ ਕੋਠੀਆਂ ਕੰਨੀ ਤਾਂ ਉਹਨਾਂ ਦੇ ਡਾਂਗ ਫਿਰਦੀਆਂ ਤਾਂ ਨਹੀਂ ਉਹਦੇ ਲਈ ਗੰਭੀਰ ਹੁੰਦੇ। ਕਿਸਾਨ ਆ ਜਾਣ ਸੜਕਾਂ ਤੇ, ਮਜ਼ਦੂਰ ਆ ਜਾਣ, ਸਫਾਈ ਕਰਮੀ ਆ ਜਾਣ, ਰੋਡਵੇਜ ਵਾਲੇ ਆ ਜਾਣ ਤਾਂ ਨਹੀਂ ਉਹਨਾਂ ਨਾਲ ਗੰਭੀਰ ਹੁੰਦੇ ਜੀ। ਮੁਲਾਜ਼ਮ ਚੰਡੀਗੜ੍ਹ ਤੱਕ ਆ ਕੇ ਧਰਨਾ ਲਾ ਜਾਣ, ਕਲਮ ਛੋੜ ਹੜਤਾਲ ਕਰ ਦੇਣ, ਕੰਪਿਊਟਰ ਸ਼ਟਡਾਊਨ ਹੜਤਾਲ ਕਰ ਦੇਣ ਤਾਂ ਨਹੀਂ ਗੰਭੀਰ। 45 ਵਿਭਾਗਾਂ ਦਾ ਅਮਲਾ ਫੱਲਾ ਹੜਤਾਲ ਤੇ ਹੈ। ਹਾਂਜੀ ਹਾਂਜੀ ਬਿਲਕੁਲ। ਉਹਦੇ ਲੰਮੇ ਸਮੇਂ ਤੋਂ ਲਗਾਤਾਰ ਜਾਰੀ ਆ। ਆਪਾਂ ਸ਼ੁੱਕਰਵਾਰ ਤੱਕ ਦੀ ਗੱਲ ਕਰਦੇ, ਸ਼ਨੀ ਐਤਵਾਰ ਤੋਂ ਬਾਅਦ ਸੋਮਵਾਰ ਤੋਂ ਬਾਅਦ ਫੇਰ ਵਧਾਤੀ ਉਹਨਾਂ ਨੇ, ਅੱਜ ਫੇਰ ਚੱਲੀ ਜਾਊਗੀ, ਕੱਲ ਨੂੰ ਚੱਲੀ ਜਾਊਗੀ, ਪਰਸੋਂ ਨੂੰ ਫਿਰ ਪੰਜਾਬ ਬੰਦ ਹੈਗਾ ਹੀ ਹੈ ਜੀ। ਇਹਦਾ ਅਸਰ ਜਿਹੜੇ 3 ਕਰੋੜ ਲੋਕਾਂ ਦੇ ਸੀ ਕਹਿੰਦੇ ਨੁਮਾਇੰਦੇ ਆ, ਉਹਨਾਂ ਦੇ ਕੰਮਾਂ ਤੇ ਪੈਂਦਾ ਜਨਾਬ। ਜੇ ਤੁਸੀਂ ਮੁਲਾਜ਼ਮਾਂ ਪ੍ਰਤੀ ਤੁਹਾਡੀ ਚਿੜ ਹੈ ਕੋਈ ਜੀ, ਤੇ ਉਹ 3 ਕਰੋੜ ਲੋਕਾਂ ਦਾ ਦਰਦ ਹੈ, ਸਮਝ ਲਓ ਕਿ ਉਹਨਾਂ ਦੇ ਕੰਮ ਰੁਕਦੇ ਨੇ, ਕੰਮ ਫਸਦੇ ਨੇ। ਕਿਸੇ ਪਾਸਿਓਂ ਤਾਂ ਗੱਲ ਤੋਰ ਲਓ, ਕੰਨੀ ਕਿਤੋਂ ਤਾਂ ਫੜਨੀ ਪਊਗੀ। ਸਹੀ ਹੈ ਬਿਲਕੁਲ। ਤੇ ਪਰ ਤੁਹਾਡੇ ਲਈ ਇਹ ਮਸਲਾ ਹੀ ਨਹੀਂਗਾ ਮੈਨੂੰ ਤਾਂ। ਤੁਸੀਂ ਤਾਂ 1000-1500 ਵਾਲੀਆਂ ਵੋਟਾਂ ਗਿਣ ਰਹੇ ਹੋ ਕਿ ਉਹਦੇ ਸਾਰੇ ਗੱਲ ਚੱਲ ਜੂਗੀ। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਜਦੋਂ ਨਾ ਪ੍ਰਚਾਰ ਮੋੜ ਚ ਹੁੰਦੇ ਨੇ ਤਾਂ ਉਹ ਅਕਸਰ ਇੱਕ ਗੱਲ ਕਰਦੇ ਹੁੰਦੇ ਸੀ ਕਿ ਕਬੂਤਰ ਦੇ ਅੱਖਾਂ ਮੀਚਣ ਨਾਲ ਖਤਰਾ ਨਹੀਂ ਟਲ ਜਾਂਦਾ, ਬਿੱਲੀ ਦੂਰ ਨਹੀਂ ਹੁੰਦੀ। ਸਹੀ ਹੈ ਮਾਨ ਸਾਹਿਬ, ਤੁਸੀਂ ਜਿੰਨੇ ਮਰਜ਼ੀ ਅੱਖਾਂ ਮੀਚ ਲਓ, ਇਹ ਬਿੱਲੀ ਤੁਹਾਡੇ ਨੇੜੇ ਆ ਗਈ ਹੁਣ ਜੀ, ਹੁਣ ਨਹੀਂ ਭੱਜਣ। ਇਹ ਮਸਲੇ ਤੁਹਾਡੇ ਮੂਹਰੇ ਚੁਣੌਤੀ ਬਣ ਕੇ ਖੜੇ ਨੇ, ਪਿੱਟ ਕਰਕੇ ਖੜੇ ਰਹੋ। ਇਹ ਵੋਟਾਂ ਦਾ ਰੂਪ ਜਦੋਂ ਧਾਰਨਗੇ ਫਿਰ ਤੁਹਾਨੂੰ ਹੱਥ ਲਾਵਾ ਦੇਖੋਗੇ ਜੀ। ਅਜੇ ਵੀ ਬਹੁਤ ਕੁਝ ਡੁੱਲੇ ਬੇਰਾਂ ਦਾ ਵਿਗੜਿਆ ਨੀਗਾ, ਸਾਂਭਿਆ ਜਾ ਸਕਦਾ ਜੇ ਸਾਂਭਣਾ ਹੋਵੇ। ਪਰ ਤੁਹਾਨੂੰ ਲੱਗਦਾ ਕਿ ਸਾਨੂੰ ਸ਼ੋਭਾ ਸੁਣਨ ਦੀ ਆਦਤ ਪੈ ਗਈ, ਅਸੀਂ ਦਰਬਾਰੀ ਕਵੀ ਰੱਖ ਲਏ, ਉਹ ਸਾਡਾ ਗੁਣਗਾਨ ਕਰਨ, ਤੇ ਜੇ ਕੋਈ ਸਵਾਲ ਕਰੇ ਫਿਰ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ। ਜੇ ਪਿੰਡ 'ਚ ਜਵਾਕਾਂ ਦੀਆਂ ਵੀ ਬਾਹਾਂ ਮਰੋੜਾਂ ਲੱਗ ਜਾਣ ਤੁਹਾਡੀਆਂ ਪੁਲਿਸ, ਸਹੀ ਹੈ, ਤੇ ਇੱਥੋਂ ਦਾ ਲਾ ਲਓ ਕਿ ਤੰਤਰ ਕਿਹੋ ਜਿਹਾ ਬਣਾ ਕੇ ਰੱਖ ਲਿਆ ਤੁਸੀਂ, ਸ਼ਰਮ ਆਉਣੀ ਚਾਹੀਦੀ ਹੈ ਜੀ।
ਬਿਲਕੁਲ। ਤੇ ਮੁਲਾਜ਼ਮ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਵੋਟ ਤੰਤਰ ਨਾਲ ਵੀ ਟੱਕਰਾਂਗੇ, ਅਸੀਂ ਸੜਕਾਂ ਤੇ ਵੀ ਟੱਕਰਾਂਗੇ। ਸੋ ਹੁਣ 27 ਤਰੀਕ ਨੂੰ ਪੂਰਨ ਪੰਜਾਬ ਬੰਦ ਦੀ ਕਾਲ ਆ ਉਹਨਾਂ ਦੀ, ਤੇ ਦਫ਼ਤਰਾਂ 'ਚ ਕੰਮ ਠੱਪ ਹੈ ਜੀ। ਤੇ ਪਰ ਸਰਕਾਰ ਅਜੇ ਵੀ ਅਣਦੇਖੀ ਕਰ ਰਹੀ ਹੈ। ਕਹਿੰਦੀ 27 ਨੂੰ ਮੀਟਿੰਗ ਬੁਲਾਈ ਹੋਈ ਹੈ, ਕੋਈ ਗੱਲ ਨਹੀਂ। ਕਮਾਲ ਹੈ ਵੀ ਮੀਟਿੰਗ ਪਹਿਲਾਂ ਕਿਉਂ ਨਹੀਂ ਕਰਕੇ ਨਿਬੇੜਦੇ ਮਾਮਲਾ, ਜੇ ਤੁਹਾਨੂੰ ਲੱਗਦਾ ਕਿ ਉਸ ਦਿਨ ਪੰਜਾਬ ਦੇ ਲਈ ਮੁਸ਼ਕਲ ਖੜੀ ਹੋਊਗੀ ਫਿਰ। ਜੀ ਸਹੀ ਹੈ। ਤੇ ਉਧਰ 1 ਤਰੀਕ ਤੋਂ ਕਿਸਾਨਾਂ ਨੇ ਪੱਕੇ ਮੋਰਚੇ ਦੀ ਕਾਲ ਦਿੱਤੀ ਹੋਈ ਚੰਡੀਗੜ੍ਹ 'ਚ, ਨਾ ਉਹਨਾਂ ਨਾਲ ਗੱਲ ਨਿਬੇੜਨ, ਮੈਨੂੰ ਬੈਠਣ ਦੀ ਹਿੰਮਤ ਨਹੀਂ ਕਿ ਬੈਠਣ ਦੀ ਸਮਝ ਨਹੀਂ। ਜੀ, ਤੁਸੀਂ ਗੱਲ ਕੀਤੀ ਹੈ ਦਰਬਾਰੀਆਂ ਦੀ, ਜਿਹੜੇ ਕਸੀਦੇ ਪੜ੍ਹ ਕੇ ਸੁਣਾਉਂਦੇ ਨੇ, ਸ਼ਾਮ ਦੀ ਹੁੰਦੇ ਨੇ। ਸਭ ਤੋਂ ਪਹਿਲਾਂ ਜਦੋਂ ਵਕਤ ਪੈਂਦਾ ਦਰਬਾਰੀ ਭਜਦੇ ਹੁੰਦੇ ਆ, ਫਿਰ ਉਦੋਂ ਉਹੀ ਕੋਈ ਹੋਰ ਦਰਬਾਰ ਲੱਭਦੇ ਆ ਕਿ ਕਿੱਥੇ ਹੁਣ ਜਾ ਕੇ ਟਿਕਾਣਾ ਲਾਈਏ, ਕਿੱਥੇ ਹੁਣ ਜਦੋਂ ਜਹਾਜ਼ ਡੁੱਬਦਾ, ਹਾਂਜੀ ਚੂਹੇ ਸਭ ਤੋਂ ਪਹਿਲਾਂ ਛਾਲਾਂ ਮਾਰਦੇ ਆ। ਬਿਲਕੁਲ, ਇਹ ਦਰਬਾਰੀਆਂ ਦੀ ਕੰਮ ਆ, ਪਹਿਲਾਂ ਚੱਕ ਦਿਓ ਰੱਖ ਦਿਓ ਤੇ ਬਾਅਦ ਦੇ ਵਿੱਚ ਵਿਵਤਾ ਪਈ ਤੋਂ ਉੱਡ ਜਾਣਾ, ਤਿੱਤਰ ਹੋ ਜਾਣਾ। ਇਹ ਦਰਬਾਰੀਆਂ ਦੇ ਹਿੱਸੇ ਆਈਆਂ ਇਹ ਚੀਜ਼ਾਂ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦਿੰਦਾ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ USA ਦੇ ਨਾਲ। ਸਤਿ ਸ਼੍ਰੀ ਅਕਾਲ।